आधी रात का चंदा चमके, अब तो सजना जाने दो। आधी रात का चंदा चमके, अब तो सजना जाने दो। जग के डर से मनवा धड़के, अब तो सजना जाने दो। आधी रात का चंदा चमके, अब तो सजना जाने दो। धीरे धीरे घटता जाए बेदर्दी चंदा का आला, देख न ले है कोई जग वाला, जाग न जाए कोई घर वाला। आ गया मैं छुपते छुपाते, अब तो सजना जाने दो। जग के डर से मनवा धड़के, अब तो सजना जाने दो। आधी रात का चंदा चमके, अब तो सज। कितना सोहना गाना है तू। किथे सोहना गाना, पंजवां छेवां गाना मेरा इसे बन्ने ते बह के। चल सोहना फिर तो की हो गया। सोहना तो मैं उदण देखी तू जिदन मैं पूरे पाकिस्तान दे विच मेरियां केस्टां मेरे एल्बम इधर उधर तुर पिया ना, फिर सोहने दा पता लगना वा। तेन पता तेरी किड्डी सोहनी आवाज है, मैं दूरों सुन ली, मैं क्या लगदा मेरा इमली गा रहा। ਲੈ ਇਮਲੀ ਨੇ ਇੱਥੇ ਬਹਿ ਕੇ ਗਾਉਣਾ ਵਾ, ਤੂੰ ਵੀ ਇੱਥੇ ਹੀ ਆਉਣੀ ਆ, ਪਰ ਅੱਜ ਤੂੰ ਬਹੁਤ ਲੇਟ ਆਈ ਆ। ਉਹ ਸੂਰਜ ਡੁੱਬਣ ਵਾਲਾ ਹੋ ਗਿਆ। ਮੈਂ ਜਾਣ ਕੇ ਲੇਟ ਆਈ ਆ। ਜੇ ਅੱਜ ਦਾ ਸੂਰਜ ਡੁੱਬ ਜਾਂਦਾ ਨਾ ਤੇ ਮੈਂ ਵੀ ਨਾਲ ਹੀ ਡੁੱਬ ਜਾਣਾ ਸੀ। ਫਿਰ ਤੂੰ ਸੋਚਣਾ ਸੀ ਕਿ ਕੱਲ ਦਾ ਦਿਨ ਕਿੱਦਾਂ ਚੜ੍ਹਦਾ। ਇਹ ਕਿਹੜਾ ਪਿਆਰ ਆ ਤੇਰਾ। ਮੈਂ ਜਾਣ ਕੇ ਲੇਟ ਆਈ ਆ, ਕਹਿ ਤੇ ਰਹੀ ਆ। ਨਹੀਂ ਲੇਟ ਤੂੰ ਕਾਹਤੋਂ ਹੋ ਗਈ, ਦੁਕਾਨ ਬੰਦ ਕਰਕੇ ਆਉਣਾ ਸੀ। ਹਾਏ ਹਾਏ, ਮੈਂ ਤੇ ਸਮਝਦੀ ਸੀ ਤੂੰ ਗਵਈਆਂ ਵਾ, ਤੂੰ ਤਾਂ ਭੰਡ ਵੀ ਆ। ਭੰਡ ਕੀ, ਮੈਂ ਚਮੋੜਾ ਮਾਰ ਕੇ ਗੱਲ ਕੀਤੀ ਤੇਰੇ ਨਾਲ। ਕੋਈ ਹਲਕਾ ਜਿਹਾ ਸਿੰਗਰ ਵਾਂ, ਹਲੇ ਸ਼ੁਰੂ ਹੋਇਆ ਵਾਂ। ਇਹੀ ਤੇ ਦਿਨ ਮੈਂ ਦੱਸਣਾ ਚਾਹ ਰਹੀ ਆ ਨਾ, ਸੁਣ ਲਿਆ ਕਰ, ਮੇਰੀ ਵੀ ਸੁਣ ਲਿਆ ਕਰ। ਮੈਂ ਕਹਿ ਰਹੀ ਆ ਮੈਂ ਲੇਟ ਪਤਾ ਕਿਉਂ ਆਈ ਆ। ਸੁਣਾ। ਮੈਂ ਚਾਹੁੰਦੀ ਸੀ ਕਿ ਡੁੱਬਦੇ ਸੂਰਜ ਨਾਲ ਮੈਂ ਤੇਰੀ ਆਵਾਜ਼ ਸੁਣਾ, ਬਸ ਇਸ ਕਰਕੇ ਲੇਟ ਆਈ ਆ। ਡੁੱਬਦੇ ਸੂਰਜ ਨਾਲ ਮੇਰੀ ਆਵਾਜ਼ ਸੁਣੇ, ਉਹ ਤੇਰੇ ਸ਼ੌਕ ਨਹੀਂ ਸਮਝ ਆਉਂਦੇ। ਡੁੱਬਦੇ ਸੂਰਜ ਦੇ ਨਾਲ ਬੰਦੇ ਮਰਦੇ ਆ। ਉਹ ਦੇਖਿਆ ਨਹੀਂ ਇੱਕ ਫਿਲਮ ਦੇ ਵਿੱਚ ਉਹ ਕਹਿਣ ਡਿਆ ਵਾ, ਪੁਲਿਸ ਕੋ ਫੜ ਲੈਂਦਾ, ਕਹਿੰਦਾ ਤੁਮ यहाँ पे डूब कैसे रहे थे, ਕਹਿੰਦਾ आज का सूरज डूबता कल का मेरा दिन कैसे चढ़ता, मुझे कल कुछ काम है। ਇਮਲੀ ਮੈਂ ਗੱਲ ਕਹਿਣੀ ਸੀ। ਦੱਸ ਕਿਹੜੀ ਗੱਲ ਕਹਿਣੀ। ਇਮਲੀ ਕਿੰਨੀ ਦੇਰ ਤੱਕ ਆਪਾਂ ਚੋਰੀ ਚੋਰੀ ਮਿਲਾਂਗੇ। ਹੁਣ ਤੇ ਮੇਰੇ ਅੱਬੇ ਨੂੰ ਵੀ ਸ਼ੱਕ ਹੋ ਗਿਆ, ਕਹਿੰਦਾ ਤੂੰ ਕੀ ਕਰਦੀ ਹੈ, ਕਦੀ ਦਿਨੇ ਨਿਕਲ ਜਾਨੀ ਪੈਲੀਆਂ ਨੂੰ, ਕਦੀ ਸਵੇਰੇ ਸਵੇਰੇ, ਕਦੀ ਸ਼ਾਮਾਂ ਪੇ ਨਿਕਲ ਜਾਨੀ, ਕੋਈ ਘਰ ਦਾ ਵੀ ਕੰਮ ਕਾਰ ਕਰ ਲਿਆ ਕਰ। ਬਸ ਪਰ ਪਤਾ ਕੀ ਹੈ, ਹੁਣ ਉਹਨਾਂ ਨੂੰ ਮੈਂ ਕੀ ਦੱਸਾਂ ਕਿ ਮੈਂ ਤੈਨੂੰ ਮਿਲਣ ਆਨੀ ਆ। ਲੈ ਮੇਰੀ ਗੱਲ ਸੁਣ ਲਾ, ਮੇਰੇ ਅੱਬੇ ਦਾ ਰੇੜੂਆ ਖਰਾਬ, ਮੇਰੇ ਵੱਲ ਮੂੰਹ ਕਰ, ਗੁੱਸਿਆ ਬਤਾਉਂ ਨਾ ਵਾ, ਮੇਰੇ ਵੱਲ ਮੂੰਹ ਕਰ। ਮੈਂ ਤੇਰੇ ਅੱਬੇ ਦਾ ਗੈਸ ਲਾਉਣ ਡਿਆ ਸੀ ਜਦੋਂ ਤੂੰ ਕਿਹਾ ਨਾ ਕਿ ਆਪਾਂ ਚੋਰੀ ਚੋਰੀ ਕਿੱਦਾਂ ਮਿਲਾਂਗੇ। ਮੈਂ ਸੋਚਣ ਡਿਆ ਸੀ ਕਿ ਇੱਕ ਬਹੁਤ ਅੱਛਾ ਤਰੀਕਾ ਹੈਗਾ ਤੇਰੇ ਅੱਬੇ ਨਾਲ ਤੈਨੂੰ ਮਿਲਣ ਦਾ। ਕੀ? ਤੇਰਾ ਅੱਬਾ ਫੌਤ ਹੋ ਜਾ ਤੇ ਆਪਾਂ ਦਿਨ ਰਾਤ ਮਿਲ ਸਕਦੇ। ਵੇ ਕਿੱਡਾ ਤੂੰ ਮਨੂਸ ਆ ਓਏ। ਕੀ ਤੇਰੇ ਅੱਬੇ ਨੇ ਮਰਨਾ ਨਹੀਂ ਹੈਗਾ, ਕਿਆਮਤ ਦਾ ਐਲਾਨ ਕਰਨਾ ਉਹਨੇ। ਤੂੰ ਚਾਹਨਾ ਕਿ ਮੇਰੇ ਸਿਰ ਤੋਂ ਮੇਰੇ ਬਾਪ ਦੇ ਸਾਏ ਆ ਉੱਠ ਜਾਵੇ ਹੈ? ਉਹ ਉੱਠ ਜਾਏਗਾ ਤੇ ਉੱਤੋਂ ਮੈਂ ਤੇਰੇ ਤੇ ਸਾਇਆ ਰੱਖ ਦੇਣਾ, ਫੇਰ ਤੂੰ ਸਾਏ ਦੀ ਸਾਏ ਥੱਲੇ ਰਹਿਣਾ। ਵੇ ਤੇਰਾ ਸਾਇਆ ਮੇਰੇ ਤੇ ਪੈ ਗਿਆ ਨਾ ਤੇ ਮੈਂ ਦਮ ਕਰਾਉਂਦੀ ਫਿਰਨਾ। ਮਰੇ ਤੂੰ, ਮੈਂ ਜਿੰਨ ਵਾਂ ਵੀ ਤੈਨੂੰ ਮੈਂ ਹਊ ਕਰਕੇ ਡਰਾ ਦੇਣਾ ਵਾ। ਅੱਛਾ ਜੋ ਮੈਂ ਕਹਿੰਦੀ ਤੂੰ ਉਹ ਨਹੀਂ ਸੁਣਦਾ ਮੇਰੀ। ਉਹ ਤੂੰ ਮਿੰਟ ਬਾਅਦ ਮਾਰੀ ਕੋ ਜਾਣੀ, ਮੈਂ ਬੱਕਰੀਆਂ ਤੇਰੀ। ਅੱਲਾ ਫੜ, ਨਹੀਂ ਮਾਰਦੀ ਮੈਂ। ਹਾਂ ਦੱਸ ਕੀ ਤਰੀਕਾ ਕੋਈ। ਮੈਂ ਤੈਨੂੰ ਇਹੀ ਦੱਸਣਾ ਚਾਹ ਰਹੀ ਹਾਂ ਕਿ ਮੇਰੇ ਅੱਬੇ ਦਾ ਰੇਡੂਆ ਖਰਾਬ ਹੋ ਗਿਆ ਤੇ ਮੇਰੇ ਅੱਬੇ ਨੂੰ ਨਾ ਗਾਣੇ ਸੁਣਨ ਦੇ ਬੜਾ ਸ਼ੌਕ ਆ। ਮੇਰਾ ਅੱਬਾ ਗਾਣੇ ਬੜੇ ਸੁਣਦਾ ਤੇ ਇਸ ਤੋਂ ਚੰਗਾ ਮੌਕਾ ਕੋਈ ਨਹੀਂ ਤੇਰੇ ਕੋਲ। ਮੇਰੇ ਅੱਬੇ ਨੂੰ ਕੋਈ ਸੋਹਣੇ ਸੋਹਣੇ ਗਾਣੇ ਸੁਣਾ ਤੇ ਆਪਣੇ ਵਿਆਹ ਵਾਲੀ ਮਨਾ ਲਾ ਨਾ ਉਹਨੂੰ। ਤੇਰਾ ਅੱਬਾ ਕਿਹੜਾ ਤਾਨਸੈਨ ਦੀ ਲੜੀ ਚੋਂ ਵਾ, ਉਹਨੇ ਗਾਣਾ ਸੁਣਨ ਤੇ ਮੰਨ ਜਾਣਾ ਵਾ। ਨਾਲੇ ਉਹ ਰੇਡੀਓ ਤੇ ਗਾਣੇ ਸੁਣਦਾ ਵਾ। ਐਡਾ ਸ਼ਾਹੀ ਖਾਨਦਾਨ ਦਾ ਅੱਬਾ ਨਾ ਬਣਾ ਆਪਣਾ, ਉਹਨੂੰ ਗਾਣੇ ਸੁਣਾਉਣੇ ਤੂੰ। ਵੇ ਬੇਸੁਰਿਆ, ਥੋੜੇ ਬਹੁਤੇ ਸੁਰ ਤੇ ਤੈਨੂੰ ਆਂਦੇ ਹੀ ਆ। ਉਹ ਥੋੜੇ ਬਹੁਤੇ ਸੁਰਾਂ ਵਾਲੀ ਗੱਲ ਨਹੀਂ। ਤੇਰੇ ਅੱਬੇ ਨੇ ਪਤਾ ਨਹੀਂ ਕਿਹੜੇ ਕਿਹੜੇ ਸਟੇਸ਼ਨ ਦੇ ਗਾਣੇ ਸੁਣੇ ਆ। ਉਹ ਥੋੜੀ ਦੇਰ ਬਾਅਦ ਕਰ ਰਾਵੀ ਦੇ ਚਨਾਹ ਵਾਲੇ ਗਾਣੇ ਸੁਣਾ, ਮੁੜ ਕੇ ਮੈਨੂੰ ਇੰਡੀਆ ਚੁੱਕ ਕੇ ਲੈ ਜਾਵੇ, ਫੇਰ ਕਵੇ ਦਿੱਲੀ ਦੇ ਗਾਣੇ ਸੁਣਾ। ਉਹ ਪਤਾ ਨਹੀਂ ਕਿਹੜੇ ਜ਼ਮਾਨੇ ਦਾ ਰੇਡੀਓ ਸੁਣਦਾ ਰਿਹਾ। ਨਹੀਂ ਨਹੀਂ ਇੰਜ ਦਾ ਨਹੀਂ ਮੇਰਾ ਅੱਬਾ। ਮੇਰਾ ਅੱਬਾ ਯੋ ਹਨੀ ਸਿੰਘ ਸੁਣਦਾ। ਉਹ ਯੋ ਹਨੀ ਸਿੰਘ ਦੇ ਗਾਣੇ ਸੁਣਦਾ ਉਹ? ਆਹੋ, ਤਦੇ ਤੇਰੀ ਮਾਡਲ ਕੁੜੀ ਜੰਮੀ ਐ ਨਾ। ਮੈਨੂੰ ਇਹ ਦੱਸ, ਆ ਤੈਨੂੰ ਮੇਰੇ ਗੈਟਅਪ ਤੋਂ ਲੱਗਦਾ ਵਾ ਕਿ ਮੈਂ ਹਨੀ ਸਿੰਘ ਵਾਲੇ ਗਾਣੇ ਗਾਉਂਦਾ ਫਿਰੂੰਗਾ? ਮੈਂ ਤਾਂ ਆਪਣੇ ਤਰੀਕੇ ਦੇ ਨਾਲ ਭੋਰਾ ਮਾਸਾ ਗਾਉਣਾ ਵਾ। ਹਾਸਾ ਤੇ ਮੇਰਾ ਵੀ ਨਿਕਲ ਗਿਆ ਤੇਰੀ ਗੱਲ ਸੁਣ ਕੇ। ਚਾਹੇ ਤੇਰਾ ਹਾਸਾ ਨਿਕਲ ਗਿਆ, ਤੇਰੇ ਕਿਸੇ ਦੰਦ ਨਿਕਲੇ, ਉਦੋਂ ਲੋ ਲੱਗਣੀ ਤੈਨੂੰ। ਨਾ ਮੇਰੇ ਕੋਲ ਦੰਦ ਨਿਕਲਣਗੇ? ਉਹ ਕੋਈ ਹੋਰ ਤਰੀਕਾ ਹੈ ਨਹੀਂ ਤੇਰੇ ਅੱਬੇ ਨੂੰ ਮਨਾਉਣ ਦਾ? ਅੱਬਾ ਤੇ ਮੇਰਾ ਗਾਣੇ ਦਾ ਐਡਾ ਸ਼ੌਕੀਨ ਆ, ਗੁਸਲਖਾਨੇ ਜਾਵੇ ਤੇ ਕੰਧ ਤੇ ਰੱਖ ਲੈਂਦਾ ਰੇਡੂਆ। ਫੇਰ ਕੁਫੇ ਜਾਈਏ ਹੁਣ ਮੈਂ ਗੁਸਲਖਾਨੇ ਜਾਵਾਂ ਤੇਰੇ ਅੱਬੇ ਨੂੰ ਗਾਣੇ ਸੁਣਾਉਣ ਲਈ? ਮੈਂ ਨਹੀਂ ਇਦਾਂ ਦੀ ਜਗ੍ਹਾ ਤੇ ਬਹਿ ਕੇ ਗਾਉਣਾ। ਲੈ ਹੀਰ ਰਾਂਝਾ ਸੱਸੂ ਪੁੰਨੂ ਨੇ ਵੀ ਤੇ ਇੰਨਾ ਰਿਕਸ ਚੁੱਕਿਆ ਸੀ।
ਉਹ ਕੀ ਤੂੰ ਸੱਸੀ ਪੁੰਨੂ ਹੀਰ ਰਾਂਝਾ ਦੀ ਗੱਲ ਛੇੜ ਕੇ ਬਹਿ ਗਈ, ਐਡਾ ਪਿਆਰਾ ਪਿਆਰ। ਉਹ ਇਹ ਕੋਈ ਪਿਆਰ ਥੋੜੀ ਹੁੰਦਾ ਸੀ, ਨਾਲੇ ਉਹ ਜ਼ਮਾਨਾ ਹੋਰ ਸੀ, ਉਦੋਂ ਮੀਡੀਆ ਘੱਟ ਸੀ। 6 ਮਹੀਨਿਆਂ ਬਾਅਦ ਕੁੜੀ ਨੂੰ ਤੇ ਮੁੰਡੇ ਨੂੰ ਪਤਾ ਲੱਗਦਾ ਸੀ ਕਿ ਇਹਨਾਂ ਮੈਨੂੰ ਪਿਆਰ ਹੋ ਗਿਆ ਵਾ। ਹੁਣ ਤਾਂ ਦੂਸਰੇ ਦਿਨ ਵੀਡੀਓ ਕਾਲ ਹੋਣ ਡਈ ਹੁੰਦੀ ਆ, ਆਮਣੇ ਸਾਹਮਣੇ ਪਿਆਰ ਦੇ ਪੈਚੀ ਹੋ ਖਾਣੇ ਖਾਏ ਕਿ ਨਹੀਂ ਖਾਏ, ਇਹ ਗੱਲਾਂ ਹੋਣ ਡਈਆਂ ਵਾ। ਤੇ ਤੂੰ ਵੀ ਨਹੀਂ ਮੈਨੂੰ ਪੁੱਛਦਾ, ਇਹਦਾ ਮਤਲਬ ਤੂੰ ਵੀ ਮੇਰੇ ਨਾਲ ਪਿਆਰ ਨਹੀਂ ਕਰਦਾ। ਇਹ ਬੜੇ ਭਾਰੇ ਕੰਮ ਹੈਗੇ ਆ, ਪਿਆਰ ਮੁਹੱਬਤ ਇਸ਼ਕ। ਤੈਨੂੰ ਪਤਾ ਤਾਂ ਹੈਗਾ ਵਾ, ਮਾੜਾ ਬੰਦਾ ਵਾ ਮੈਂ, ਪਤੀਸਾ ਵੇਚਦਾ ਵਾ, ਪਤਾ ਨਹੀਂ ਕਿੱਦਾਂ ਮੇਰੀ ਦਿਹਾੜੀ ਲੱਗਦੀ ਆ ਕਿੱਦਾਂ ਨਹੀਂ ਲੱਗਦੀ। ਤੇਰੇ ਅੱਬੇ ਨੂੰ ਹੁਣ ਮੈਂ ਮਨਾਵਾਂ, ਉਹ ਕਿੱਦਾਂ ਮਨਾਵਾਂ ਇਹ ਨਹੀਂ ਸਮਝ ਲੱਗਣ ਡਈ। ਲੈ ਮੈਂ ਤੈਨੂੰ ਮਸ਼ਵਰਾ ਦਿੱਤਾ ਤੇ ਹੈਗਾ, ਗਾਣੇ ਸੁਣਾ ਮੇਰੇ ਅੱਬੇ ਨੂੰ। ਤੇਰਾ ਅੱਬਾ ਹੈ ਕਿੱਥੇ ਮੈਨੂੰ ਹੁਣ ਇਹ ਦੱਸ ਪਹਿਲੋਂ, ਕਿਸ ਖੁੱਡ ਚ ਵਾ ਜਾਂ ਕਿੱਥੇ? ਖੁੱਡ 'ਚ ਕੀ ਮੇਰਾ ਅੱਬਾ ਚੂਹਾ ਵਾ ਜਿਹੜਾ ਖੁੱਡ 'ਚ ਵੜ ਗਿਆ? ਅੱਬਾ ਮੇਰਾ ਘਰ ਆ। ਤੇਰਾ ਅੱਬਾ ਘਰ ਵਾ? ਹੂੰ। ਲੈ ਫੇਰ ਤੂੰ ਨਾ ਉੱਪਰੋਂ ਦੀ ਜਾਈਂ ਤੇ ਮੈਂ ਇਧਰੋਂ ਦੀ ਜਾਣਾ, ਤਾਂ ਕਿ ਮਹੱਲੇ 'ਚ ਇਹ ਨਾ ਪਤਾ ਲੱਗੇ ਕੈਂ ਦੀ ਗਏ ਆ ਇਹ। ਤੇ ਮੈਂ ਤੇਰੇ ਅੱਬੇ ਨੂੰ ਡਾਇਰੈਕਟ ਜਾ ਕੇ ਅੱਜ ਟਰਾਈ ਕਰਦਾ ਵਾਂ। ਤੂੰ ਜੈਂ ਦੀ ਮਰਜ਼ੀ ਜਾ, ਕਿਸੇ ਨੂੰ ਕਿਹੜਾ ਪਤਾ ਲੱਗਣਾ ਕਿੱਧਰ ਗਿਆ। ਉੱਡ ਜਾ ਚਲੀਏ। ਮਰਜ਼ੀ ਆ ਤੇਰੀ। ਮਰਜ਼ੀ ਤੇ ਤੇਰੀ ਆ। ਪੀਜ਼ਾ 버ਗਰ ਸ਼ਵਾਰਮਾ ਤੇ ਮੈਨੂੰ ਖਵਾਉਂਦਾ ਨਹੀਂ, ਇਹਦਾ ਮਤਲਬ ਤੂੰ ਮੈਨੂੰ ਪਿਆਰ ਨਹੀਂ ਕਰਦਾ। ਓਏ ਗੱਲ ਇਹ ਨਹੀਂ ਹੈਗੀ, ਇਹ ਚੀਜ਼ਾਂ ਤੇਰੇ ਮੂੰਹ ਨਾਲੋਂ ਵੱਡੀਆਂ ਵਾ, ਤੇਰੇ ਮੂੰਹ 'ਚ ਹੀ ਫਸ ਜਾਣੀਆਂ ਇਹ। ਪੀਜ਼ੇ ਦਾ ਇੱਕ ਨੁੱਕਰ ਦੇਖਿਆ ਉਦਾਂ ਦਾ ਖੋਂਬੜ ਵਾ। ਆ ਜਾ ਮੈਂ ਤੇਰੇ ਅੱਬੇ ਕੋਲ ਚੱਲਾਂ ਈ। ਉਹ ਤੂੰ ਮੇਰੇ ਮਗਰ ਕਿੱਧਰ ਤੁਰੀ ਆਉਣ ਡਈ ਆ? ਤੂੰ ਉਧਰੋਂ ਦੀ ਜਾ। ਤੇਰੇ ਪਿਆਰ ਨੇ ਮੈਨੂੰ ਇੰਨਾ ਪਾਗਲ ਕੀਤਾ, ਮੈਨੂੰ ਸਮਝ ਹੀ ਨਹੀਂ ਆਉਂਦੀ ਮੈਂ ਜਾਣਾ ਕਿੱਧਰ ਨੂੰ। ਪਾਗਲ ਜਈ। ਓਏ ਓਏ ਕਿਹੜਾ ਆ ਗਿਆ? ਬਜ਼ੁਰਗੋ ਘਰੇ ਹੀ ਹੋ? ਓਏ ਆਹੋ ਕਾਕਾ, ਕੌਣ ਆ ਤੂੰ? ਮੈਂ ਕਿਹਾ ਬਜ਼ੁਰਗੋ ਪੈਰੀ ਪੈਨੇ ਆ। ਆਓ ਆ ਜਾਓ ਆ ਜਾਓ ਆ ਜਾਓ, ਬਿਸਮਿਲ੍ਲਾ, ਸਦਕੇ ਜਾਵਾਂ। ਓਏ ਚੰਗਾ ਹੋ ਗਿਆ ਕਾਕਾ ਤੂੰ ਆ ਗਿਆ। ਅਬੇ ਤਬੀਤਾ ਸੇਤਾ ਸੁਣਾਓ। ਅੱਲਾ ਦਾ ਕਰਮ, ਤੂੰ ਸੁਣਾ। ਉਦਾਸੀਆਂ ਛਾਈਆਂ ਅੱਖਾਂ 'ਚ, ਉਦਾਸੀਆਂ। ਹਾਏ ਤੈਨੂੰ ਕੀ ਦੱਸਾਂ, ਰੇਡੀਓ ਖਰਾਬ ਹੋ ਗਿਆ ਮੇਰਾ। ਓਏ ਹੋਏ ਹੋਏ ਹੋਏ, ਫੇਰ ਤਾਂ ਮੇਰੇ ਯਾਰ ਦਾ ਦਿਲ ਹੀ ਨਹੀਂ ਲੱਗਣ ਡਿਆ। ਹਾਏ ਤੈਨੂੰ ਕੀ ਦੱਸਾਂ, ਰੇਡੀਓ ਮੈਂ ਮੁੰਡਾ ਗਿਆ ਸੀ ਸ਼ਹਿਰ, ਅਮਾਖੇ ਦਾ ਮੁੰਡਾ। ਅੱਛਾ। ਮੈਂ ਉਹਨੂੰ ਕਿਹਾ ਕਾਕਾ ਮੇਰਾ ਨਾ ਰੇਡੀਓ ਲੈ ਜਾ, ਤੇਰੇ ਸੈੱਲ ਸੂਲ ਪਤਾ ਨਹੀਂ ਖਤਮ ਹੋਏ ਹੁਣ, ਕੀ ਗੱਲ ਆ? ਟਾਂਕਾ ਟੂੰਕਾ ਨਾ ਟਾਂਗਾ ਟੁੰਗਾ ਕਿਸੇ ਲਿਆ ਆ, ਬੋਰ ਹੋਈ ਤਬੀਅਤ ਨਾ, ਓਏ ਹੋਏ। ਅੰਦਰ ਦੀ ਜਿਹੜੀਆਂ ਰੂਹ ਆ ਨਾ ਉਹ ਲੱਗ ਨਹੀਂ ਰਹੀ ਕਿਤੇ। ਉਹ ਜਰਾ ਮੈਂ ਲੰਘਦੇ ਵੜਦੇ ਸੁਣਨਾ ਸੀ ਤੂੰ ਐਡੇ ਰੇਡੀਓ 24 ਘੰਟੇ ਤਾਂ ਲੱਗਾ ਰਹਿੰਦਾ ਸੀ। ਕਦਮ ਮੁਬਾਰਕ ਮੈਨੂੰ ਫੜਾ ਦੋ, ਨਾਲ ਕੁੱਟੀ ਜਾਵਾਂ, ਸੇਵਾ ਕਰਾਂ ਤੁਹਾਡੀ ਮੈਂ। ਉਹ ਤੇਰੀ ਖੈਰ ਅੱਜ। ਜਦੋਂ ਕੁਝ ਹਾਏ ਨਾ ਸੁਣਿਆ ਹੋਵੇ, ਕੁਝ ਨਾ ਦੇਖਿਆ ਹੋਵੇ, ਥਕਾਵਟ ਹੋ ਜਾਂਦੀ ਹੈ। ਜਿੱਦਾਂ ਹੱਥ ਪਾਉਂਦਾ ਨਾ ਉਦਾਂ ਹੂੰ। ਮਾਈਮ ਨੇ ਇੱਥੇ ਮਾਈਮ ਕਰਨ ਡਿਆ ਤੇ ਇੱਥੇ ਬਣਦਾ ਉੱਤੇ ਮਾਈਮ ਕਰਦਾ ਨਹੀਂ ਤੂੰ। ਹਾਏ ਹਾਏ, ਤੁਹਾਡੀ ਸੇਵਾ ਕਰਨ ਚ ਨਾ ਜ਼ੋਰ ਲਾ ਜ਼ਰੂਰੀ ਜ਼ੋਰ ਲਾਉਣ ਡਿਆ, ਜ਼ੋਰ ਹੁਣ ਤੁਹਾਨੂੰ ਸੰਗੀ ਨੱਪ ਦੇਵਾਂ ਤੁਹਾਡੀ। ਓਏ ਕਾਕਾ ਜੁੱਤਾ ਨਾ ਕਰ, ਮੈਨੂੰ ਪਤਾ ਤੂੰ ਮਖੌਲ ਟੱਟੇ ਬੜੇ ਕਰਦਾ ਪਿੰਡ ਦੇ ਵਿੱਚ। ਉਦਾਸ ਲੱਗਣ ਡਏ ਤੁਸੀਂ ਏ ਕਿੰਨੇ ਦਿਨ ਹੋ ਗਏ ਗਾਣਾ ਨਹੀਂ ਸੁਣਿਆ। ਹਾਏ, ਕਿੰਨੇ ਦਿਨ ਹੋ ਮੈਂ ਸੁਣਨਾ, ਮੇਰੀ ਗੱਲ ਸੁਣ, ਕੋ ਦੇਖਦਾ ਨਹੀਂ, ਨੂਰ ਜਹਾਂ ਦਾ ਮੈਂ ਆਸ਼ਿਕ ਸੀ। ਓਹੋ, ਇਦਾਂ ਦੀ ਗੱਲ ਕਰਕੇ ਕਿਸੇ ਨੇ ਥੱਪੜ ਨਾ ਖਾ ਲਈਏ। ਹੁਣ ਗੜ ਥੱਪੜ ਮਾਰ ਕੇ ਤੇ ਮਰ ਗਈ ਆ। ਇਦਾਂ ਨਹੀਂ ਕਹੀਦਾ ਹੁੰਦਾ ਫੇਰ ਵੀ ਹਾਂ, ਹੋ ਇਹ ਸਕਦਾ। ਕਹੀਦਾ ਹੁੰਦਾ ਕਿ ਮੈਂ ਉਹਦੀ ਮੌਸੀਕੀ ਦਾ دیਵਾਨਾ ਸੀ। ਹਾਂ ਨਹੀਂ, ਹੋਰ ਵੀ ਹੋ ਸਕਦਾ ਵੀ ਉਹਦਾ ਕੋਈ ਦੋਤਾ ਪੋਤਾ ਹੋਵੇ, ਅਕਲ ਹੀ ਇਹਨੂੰ ਹੈ ਗੁੱਸਾ ਚੜ ਦੇਵੇ। ਆ ਹੁੰਦਾ ਹੀ ਆ ਵਿੱਚ ਵੀ, ਰਿਸ਼ਤੇਦਾਰੀਆਂ ਹੁੰਦੀਆਂ ਹੀ ਆ। ਆ ਦਿਨ ਬ ਦਿਨ ਬੁੱਢੇ ਉੱਲੂ ਵਰਗੇ ਹੁੰਦੇ ਜਾਣ ਡਏ ਤੁਸੀਂ। ਉਦਾਸੀ ਛਾਈ ਪਈ ਅੱਖਾਂ 'ਚ ਤੁਹਾਡੇ। ਅੱਛਾ ਜੀ, ਉੱਲੂ ਦਾ ਪੱਟਾ ਜੀ, ਤੇਰਾ ਜ਼ੋਰ ਲਾਓ ਮਾੜਾ ਜਿਹਾ। ਤੇ ਕਾਕਾ ਸੁਣਿਆ ਤੇਰੀ ਆਵਾਜ਼ ਚੰਗੀ ਹੈ। ਲਓ, ਮੈਂ ਇਹੀ ਤਾਂ ਤੁਹਾਨੂੰ ਦੱਸਣ ਆਇਆ ਸੀ। ਅੱਛਾ, ਮੈਂ ਸੋਚਿਆ ਇਹ ਕਿ ਜਾ ਕੇ ਮੈਂ ਆਪਣੇ ਬਜ਼ੁਰਗ ਦਾ ਆਪ ਦਿਲ ਲਾਵਾਂ। ਗਾਣੇ ਗੁਣੇ ਯਾਦ ਆ ਕੋਈ? ਲਓ, ਜਿਹੜੇ ਤੁਸੀਂ ਕਹੋ। ਸੁਣਾ ਗਾਣਾ, ਮੇਰਾ ਪੁੱਤ ਨੂਰ ਜਾਨਾ ਗਾਣਾ ਸੁਣਾ, ਅਤਾਉਲਾ ਦੀ ਆਵਾਜ਼ 'ਚ, ਜਲਦੀ ਕਰ ਦੇ। ਬਜ਼ੁਰਗੋ ਜੀ, ਇਹ ਕਿਹੜੇ ਕਰਾਸ ਪਾਉਣ ਡਏ ਤੁਸੀਂ? ਕਿੱਥੇ ਨੂਰ ਜਹਾਂ, ਕਿੱਥੇ ਅਤਾਉਲਾ? ਇਹ ਰਲਦਾ ਨਹੀਂ ਜੋੜ। ਉਹਨਾਂ ਨੇ ਗਾਣਾ ਗਾਇਆ ਵੀ ਆ। ਗਾਇਆ ਹੋਊਗਾ, ਲੇਕਿਨ ਤੁਸੀਂ ਸਾਡੇ ਕੋਲ ਇਦਾਂ ਨਾ ਅੱਛਾ ਅੱਛਾ, ਕੱਲੀ ਨੂਰ ਜਹਾਂ ਸੁਣਾ ਦੇ, ਨੀੜ ਨੀੜ ਕੱਲੀ ਹੋਵੇ। ਆਏ ਬਾਬਰੀ ਚਕੋਰੀ, ਬਾਬਰੀ ਚਕੋਰੀ करे दुनिया से चोरी चोरी चंदा प्यार बाबा। आहा, ਹਾਏ ਹਾਏ ਪੁੱਤ, ਮੇਰੇ ਕੋਲ ਹੁੰਦੀ ਨਾ ਕੋਈ ਚੀਜ਼ ਸੋਟੀ ਸੁੱਟੀ ਹੁੰਦੀ, ਮੈਂ ਤੈਨੂੰ ਕੋਈ ਦਾਤ ਦਿੰਦਾ। ਆ ਪੁੱਤ ਪੰਜਾਬੀ ਗਾਉਣ ਸੁਣਾ, ਸੋਟੀ ਫੜ ਕੇ ਗੁਰਜਾਈ ਭਰਨੀ ਸੀ ਤੁਸੀਂ। ਪੰਜਾਬੀ ਗਾਉਣ ਸੁਣਾ। ਪੰਜਾਬੀ ਸੁਣ ਲਓ ਜੀ। ਹਾਂ ਓ ਜਾਂਦਾ ਜੇ ਟੁਰਿਆ ਕੋਲ ਜਿਹੜਾ ਬੈਂਦਾ ਸੀ, ਆਏ ਆਏ ਰੋਣੇ ਦੇ ਕੇ ਚੱਲਿਆ ਹੱਸਦਾ ਜਿਹੜਾ ਰਹਿੰਦਾ ਸੀ। ਆਏ ਆਏ, ਕੀ ਨਗਮਾ ਟੁਰੀ ਆ ਹਾਏ ਨੀ ਹੁਣ ਇਸ ਗਾਣੇ ਤੇ, ਕੀ ਨਗਮਾ ਟੁਰੀ ਆ? ਕੌਣ ਤੁਰੀ ਜੀ? ਨਗਮਾ ਨਗਮਾ ਤੇ ਗਾਣਾ ਨੂਰਜਹਾਂ ਨੇ ਗਾਇਆ ਵਾ। ਇਹ ਫਿਲਮਾਇਆ ਜਿਹੜਾ ਨਾ ਨਗਮਾ ਬੇਗਮ ਤੇ ਹੈ ਤੁਸੀਂ ਇਰਮ ਦੇ ਅੱਬੂ ਹੋ। ਹੂੰ, ਜ਼ੇਨ ਤੁਹਾਡਾ ਬੜਾ ਵਾਹ ਹਯਾਤ ਜਿਹਾ ਲੱਗਾ ਮੈਨੂੰ। ਹਰ ਬੁੱਢੀ ਯਾਦ ਆ, ਵੱਡਾ ਬੰਦਾ ਹੀ ਕੋਈ ਨਹੀਂ ਉਹ ਯਾਦ। ਕਾਕਾ ਫਿਲਮਾਂ ਦੇਖਦੇ ਨੇ ਮਾਪਿਆਂ ਤੋਂ ਚੋਰੀ।
ਮੈਂ ਤਾਂ ਜੀ ਤੁਹਾਡਾ ਦਿਲ ਲਾਉਣ ਆਇਆ ਕੋਈ ਸੀ। ਗਾਣਾ ਹੋਰ ਸੁਣਾ, ਦਿਲ ਇਦਾਂ ਲੱਗ ਜਾਣਾ ਦਿਲ। ਕੋਈ ਗਾਣਾ ਕੁਝ ਦੱਸਣਾ ਜਿਹੜਾ ਮੇਰੇ ਸਿੱਧਾ ਵੱਜੇ ਸੀਨੇ 'ਚ। ਗਾਣਾ ਤਾਂ ਤੁਹਾਡੇ ਸੀਨੇ 'ਚ ਨਹੀਂ ਵੱਜਣਾ, ਜੇ ਕਹੋ ਤੇ ਮੁੱਕੀ ਮਾਰ ਦਵਾਂ, ਮੇਰਾ ਦਿਲ ਹੀ ਬੰਦ ਹੋ ਜਾਏ ਤੁਹਾਡਾ। ਸੁਣਾਉਣ ਤੁਹਾਡੇ ਆ ਵਾ ਜਨਾਬ। ਓਏ ਗਾਣਾ ਸੁਣਾਉਣਾ ਹੈ ਕਿ ਬਦਲਾ ਲੈਣਾ ਹੈ ਕਾਕਾ? ਹੁਣ ਤੂੰ ਗਾਣਾ ਸੁਣਾ, ਚੋਂਦਾ ਚੋਂਦਾ ਗਾਣਾ ਸੁਣਾ। ਸ਼ੌਪਰ 'ਚ ਪਵਾ ਲਓ, ਫਿਰ ਉੱਥੇ ਚੌਂਦਾ ਚੌਂਦਾ ਹੀ ਘਰ ਤੱਕ ਪਹੁੰਚ ਜਾਊਗਾ। ਮੈਂ ਤੈਨੂੰ ਗਾਣੇ ਦਾ ਕਿਹਾ, ਤੂੰ ਹਲੀ ਪਾਉਣ ਦੇ। ਚਿੱਟੀ ਬਦਲੀ ਚੜੀ ਸਮਾਨੀ ਕਾਲਾ ਤਿੱਤਰ ਬੋਲਿਆ, ਚਿੱਟੀ ਬਦਲੀ ਚੜੀ ਸਮਾਨੀ ਕਾਲਾ ਤਿੱਤਰ ਬੋਲਿਆ। ਨਾ ਘਰ ਆਇਆ ਦਿਲ ਦਾ ਜਾਨੀ, ਨਾ ਘਰ ਆਇਆ ਦਿਲ ਦਾ ਜਾਨੀ, ਨਾ ਮੈਂ ਦੁੱਖ ਸੁੱਖ ਫੋਲਿਆ ਨੀ, ਦਿਨ ਬਹੁਤੇ ਹੋਏ ਆਏ ਨੀ, ਦਿਨ ਬਹੁਤੇ ਹੋਏ। ਓਏ ਮੈਂ ਤੇਰਾ ਮੂੰਹ ਚੁੰਮਣਾ ਸੀ, ਜੇ ਮੈਨੂੰ ਕਾਲਾ ਲੂਣ ਮਨਾ ਨਾ ਹੁੰਦਾ ਤੇ ਮੈਂ ਪੁੱਤ ਤੇਰਾ ਮੂੰਹ ਚੁੰਮਣਾ ਸੀ ਅੱਜ। ਮੇਰੀ ਗੱਲ ਸੁਣ ਬੱਚਿਆ, ਸੱਚੀ ਮੁੱਚੀ ਪੁੱਤ ਉਦਾਸ ਹੋਇਆ ਪਿਆ ਸੀ, ਲੇਕਿਨ ਜਾ ਬੱਚਿਆ, ਤੂੰ ਅੱਜ ਮੈਨੂੰ ਖੁਸ਼ ਕੀਤਾ। ਮੈਂ ਤੈਨੂੰ ਕੋਈ ਪੈਸਾ ਧੇਲਾ ਤਾਂ ਦੇ ਨਹੀਂ ਸਕਦਾ, ਕਿਉਂਕਿ ਮੇਰੀ ਕਮੇਟੀ ਹਲੇ ਨਿਕਲੀ ਨਹੀਂ। ਤੇ ਪੁੱਤ ਜਾ ਮੰਗ ਕੀ ਮੰਗਦਾ, ਜਾ ਮੇਟੀ ਨਿਕਲਣੀ ਤੇ ਹੋਰ ਇਹਨੇ ਕੀ ਦੇਣਾ। ਉਹ ਮੰਗ ਕੀ ਮੰਗਦਾ ਏ? ਮੈਨੂੰ ਤੁਸੀਂ ਬਜ਼ੁਰਗੋ ਆਪਣੀ ਜ਼ਿੰਦਗੀ 'ਚ ਲੈ ਲਓ। ਜ਼ਿੰਦਗੀ 'ਚ ਕੀ ਮਤਲਬ? ਮੈਂ ਤੇਰੀ ਗੱਲ ਨਹੀਂ ਸਮਝਿਆ। ਮੈਂ ਜੀ ਹੋਰ ਕੁਛ ਨਹੀਂ ਮੰਗਦਾ, ਮੈਂ ਸਿਰਫ ਇਰਮ ਦਾ ਰਿਸ਼ਤਾ ਮੰਗਦਾ। ਈਰਮ ਦਾ ਰਿਸ਼ਤਾ ਮੰਗਦਾ? ਓਏ ਅੱਗੇ ਤੋਂ ਮਹੱਲੇ ਮਹੱਲੇ ਜਾ ਕੇ ਸਾਲਣ ਮੰਗਦਾ ਸੀ, ਹੁਣ ਰਿਸ਼ਤਾ ਮੰਗਦਾ? ਦਬ ਹੋ ਜਾ, ਉਹ ਮੁਸਰਿਆ, ਭੱਜ ਜਾ ਤੇ ਭੱਜ ਜਾ। ਹੁਣੀ ਤਾਂ ਕਹਿਣਾ ਸੀ ਬੜਾ ਤੈਨੂੰ ਮੈਂ ਕਹਿੰਦਾ ਨੱਸ ਜਾ ਤੂੰ। ਆ ਹੁਣੀ ਜੀ ਰੇਡੀਓ ਤੁਹਾਡਾ ਦਿਲ ਲਾਇਆ ਸੀ, ਤੇਰੇ ਨਾਲ ਰੇਡੀਓ ਲੈ ਜਾ, ਆਪਣਾ ਰੇਡੀਓ ਚੁੱਕ ਕੇ ਤੋਂ ਦਿਲ ਲਾਇਆ ਸੀ ਤੂੰ ਮੇਰਾ। ਫਿਰ ਮੈਂ ਇਨਕਾਰ ਹੀ ਸਮਝਿਆ ਜੀ। ਅਨਕਾਰ ਹੀ ਹੋ ਤੇਰੇ, ਮੈਂ ਤੈਨੂੰ ਦੱਸ ਜਾ, ਤੈਨੂੰ ਮੈਂ ਕਹਿੰਦਾ ਚਵਲ ਜਿਹਾ ਨਾ ਹੋਵੇ ਤਾਂ। ਹਾਏ ਹਾਏ ਹਾਏ, ਮੈਂ ਤਾਂ ਕਿ ਚੱਲ ਮੈਨੂੰ ਕੋਈ ਚਾਰ ਗਾਣੇ ਸੁਣਾਊਗਾ, ਮੇਰਾ ਦਿਲ ਹੋਤਰੇ ਪੈ ਜਾਊਗਾ। ਮੈਨੂੰ ਕੀ ਪਤਾ ਚਵਲ ਨੇ ਕੀ ਮੰਗਣਾ ਮੇਰੇ ਤੋਂ ਹੈ। ਸ਼ਹਿਜ਼ਾਦ ਸਾਹਿਬ, ਜਨਾਬ, ਸਾਡੇ ਬਹਿਨੋਈ ਸਾਹਿਬ। ਓਏ ਆ ਭਾਈ, ਬਿਨਾ ਮਤਲਬ ਤੋਂ ਤੂੰ ਕਦੀ ਆਇਆ ਹੀ ਨਹੀਂਗਾ, ਅੱਜ ਤੈਨੂੰ ਕਿੱਧਰੋਂ ਖਿਆਲ ਆ ਗਿਆ ਭਾਜੀ ਸਾਡਾ? ਕੀ ਹਾਲ ਆ? ਉਹ ਬੱਸ ਕਰ, ਕੀ ਹੋ ਗਿਆ ਤੈਨੂੰ? ਭਾਜੀ ਮੈਨੂੰ ਆਪਣੇ ਸੀਨੇ ਨਾਲ ਲਾ ਲਾ ਯਾਰ, ਸੀਨੇ ਨਾਲ ਲਾਇਓ, ਬਹਿ ਜਾ ਫਿਰ, ਮੈਂ ਬੜਾ ਦਾਸ। ਬਹਿ ਜਾ ਫਿਰ, ਲਾ ਲੈਂਦਾ ਤੈਨੂੰ ਮੈਂ। ਯਾਰ ਭਾਜੀ ਮੈਂ ਬੜਾ ਦਾਸ ਆ ਯਾਰ, ਮੈਂ ਬੜਾ ਪਰੇਸ਼ਾਨ ਹਾਂ ਯਾਰ। ਕੀ ਹੋਇਆ, ਤੇਰਾ ਸਾਈਕਲ ਚੋਰੀ ਹੋ ਗਿਆ? ਨਹੀਂ ਯਾਰ ਭਾਜੀ, ਮੈਨੂੰ ਨਾ ਪਿਆਰ ਹੋ ਗਿਆ। ਤੈਨੂੰ ਪਿਆਰ ਹੋ ਗਿਆ? ਹਾਂ ਭਾਜੀ। ਪਤੀਸਾ ਪਤੂਸਾ ਵਿਕ ਗਿਆ? ਪਿਆਰ ਤੈਨੂੰ ਕਿੰਨਾ ਹੋ ਗਿਆ? ਉਹੀ ਵੇਚਦੇ ਵੇਚਦੇ ਹੋਇਆ ਭਾਜੀ। ਉਹ ਕਿੰਨਾ ਹੋ ਗਿਆ ਤੈਨੂੰ? ਓਏ ਉਹ ਗਾਮੇ ਦੀ ਕੁੜੀ ਨਹੀਂ ਰਮ। ਓਏ ਆਪਣੀ ਸ਼ਕਲ ਦੇਖ ਓਏ, ਤੇਰੇ ਵਰਗੇ ਨੂੰ ਤਾਂ ਮਲੇਰੀਆ ਹੁੰਦਾ ਵਾ, ਤੇਰੇ ਵਰਗੇ ਨੂੰ ਤਾਂ ਤਈਏ ਦਾ ਬੁਖਾਰ ਚੜਦਾ ਵਾ। ਤੂੰ ਆਪਣੇ ਪਿਆਰ ਦੀ ਗੱਲ ਕਰਨ ਡਿਆ ਮੇਰੇ ਨਾਲ? ਉਹ ਨਹੀਂ ਮੇਰੇ ਤੋਂ ਬਗੈਰ ਰਹਿੰਦੀ। ਤੇ ਤੋਂ ਬਗੈਰ ਨਹੀਂ ਰਹਿੰਦੀ? ਹਾਂ, ਉਹਦੇ ਨਾਲ ਮੈਂ ਗੱਲ ਕਰ ਲਈ ਸਾਰੀ, ਇੱਥੋਂ ਤੱਕ ਮੈਂ ਤਾਂ ਉਹਦੇ ਪਿਓ ਕੋ ਵੀ ਹੋ ਆਇਆ ਵਾਂ। ਫਿਰ ਛੱਤਰ ਪਾਏ? ਉਹਦੇ ਪਿਓ ਨੇ ਮੈਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਵਾ। ਇਹੀ ਉਮੀਦ ਸੀਗੀ, ਇਹੀ ਉਮੀਦ ਸੀਗੀ ਮੈਨੂੰ। ਯਾਰ ਦੇਖ, ਸਾਡਾ ਵੀ ਤਾਂ ਹੌਸਲਾ ਹੈ ਵਾ ਨਾ, ਅਸੀਂ ਵੀ ਤਾਂ ਤੈਨੂੰ ਭੈਣ ਦਿੱਤੀ ਆ। ਉਹ ਤੇਰੇ ਵੱਡਿਆਂ ਨੇ ਦਿੱਤੀ ਆ। ਤੂੰ ਮੇਰਾ ਜਵਾਈ ਭਾਈ ਨਾ ਹੋਵੇ, ਤੈਨੂੰ ਮੈਂ ਉਹ ਜੁਗਤਾਂ ਕਰਾਂ ਜਿਹੜਾ ਕੋਈ ਹਿਸਾਬ ਨਹੀਂ। ਹੁਣ ਕੀ ਚਾਹੁੰਦਾ ਵਾ? ਮੈਂ ਇਹ ਚਾਹੁੰਦਾ ਕਿ ਤੂੰ ਨਾ ਮੇਰਾ ਰਿਸ਼ਤਾ ਮੰਗ ਉਹਦੇ ਕੋਲ ਜਾ ਕੇ। ਮੈਂ ਜਾਵਾਂ ਹਾਂ, ਤੇ ਤੈਨੂੰ ਕੀ ਗੱਲ ਆ? ਤੂੰ ਉਹਦੇ ਨੀ ਜਾਣਾ? ਘਰ? ਹਾਂ, ਤੁਰਨਾ ਛੱਡ ਦਿੱਤਾ ਤੂੰ? ਉਹ ਤੇਰਾ ਦਿਮਾਗ ਖਰਾਬ ਹੋਇਆ? ਹੁਣ ਮੈਂ ਕੁੱਟ ਖਾਵਾਂ ਜਾ ਕੇ ਉੱਥੋਂ? ਕੁੱਟ ਕਾਤੋਂ ਗਾੜੀ, ਤੂੰ ਸਿੱਧਾ ਕਹਿ, ਤੂੰ ਕਹ ਮੁੰਡਾ ਸਹੀ ਹੈ, ਸਾਡਾ ਰਿਸ਼ਤਾ ਦਿਓ ਇਹਨੂੰ। ਉਹਨਾਂ ਨੂੰ ਵੀ ਪਤਾ ਵਾ ਤੇਰਾ ਜਿੰਨਾ ਕਿ ਤੂੰ ਸਹੀ ਆ। ਕੀ ਮੈਂ ਦਿਹਾੜੀ ਲਾ ਕੇ ਨਹੀਂ ਉਹਨਾਂ 1000-1200 ਰੁਪਇਆ ਵੱਟ ਕੇ ਤਾਂ ਲਿਆਉਣਾ ਰੋਜ਼ ਮੈਂ। ਉਹ ਤੂੰ 1000 ਜਿਹੜਾ ਵੱਟਦਾ ਵਾ, ਜਦੋਂ ਮੈਂ ਤੇਰਾ ਰਿਸ਼ਤਾ ਲੈਣ ਗਿਆ ਨਾ, ਉਹਨਾਂ ਨੇ ਮੈਨੂੰ 1000 ਵੱਟ ਪਾ ਦੇਣਾ। ਉਹ ਯਾਰ ਤੇਰੇ ਉੱਤੇ ਚਪੇੜਾ ਦੰਗੀ ਜਾਣੀਆਂ, ਤੇਰਾ ਤਾਂ ਰੌਲਾ ਹੀ ਕੋਈ ਨਹੀਂ ਐਡਾ। ਉਹ ਬਾਬਾ ਵਾ ਬੈਠੇ ਨੇ ਮਾਰਨੀਆਂ ਚਪੇੜਾਂ ਮੇਰੇ। ਦੇਖ ਲਾ, ਜੇ ਜਵਾਨ ਲਾਸ਼ ਦੇਖ ਸਕਦਾ ਮੈਂ ਤੇ ਫਿਰ ਨਾ ਜਾ, ਮੈਂ ਖੁਦਕੁਸ਼ੀ ਕਰ ਲੈਣੀ ਆ। ਉਹ ਖੁਦਕੁਸ਼ੀ ਕਾਹਦੇ ਕਰਨੀ ਆ ਤੂੰ ਯਾਰ? ਤੇ ਫਿਰ ਤੂੰ ਮੇਰਾ ਰਿਸ਼ਤਾ ਲੈਣ ਚੱਲ ਜਾ, ਇਹੀ ਹੱਲ ਵਾ ਹੁਣ। ਉਹ ਯਾਰ ਮੈਂ ਨਹੀਂ ਜਾਣਾ ਚਾਹੁੰਦਾ ਯਾਰ। ਤੂੰ ਕਿਉਂ ਨਹੀਂ ਜਾਣਾ ਰਿਸ਼ਤਾ ਲੈਣ? ਜੇ ਤੂੰ ਰਿਸ਼ਤਾ ਲੈਣ ਨਹੀਂ ਨਾ ਜਾਣਾ, ਆ ਮੈਂ ਚੱਲਾਂ ਘਰ ਨੂੰ, ਤੇ ਮੈਂ ਆਪਣੀ ਭੈਣ ਨੂੰ ਆਪਣੇ ਘਰ ਲੈ ਕੇ ਚੱਲਾਂ, ਇੱਥੇ ਇਕੱਲਾ ਹੀ ਰਹੇਂਗਾ ਤੂੰ। ਓਏ ਗੱਲ ਸੁਣ, ਹਾਂ, ਤੁਰ ਪਿਆ ਵਾ। ਉਹ ਕੀ ਆ ਸੀਮਟ ਦੀ ਬੋਰੀਏ? ਅੱਛਾ, ਹੁਣ ਤੇਰੇ ਵਾਸਤੇ ਰਿਸ਼ਤਾ ਹੁਣ ਮੈਂ ਜਾਣਾ ਪੈਣਾ। ਇਹ ਤੈਨੂੰ ਕੁੱਟ ਪਰਨਾ ਹੀ ਪੈਣਾ ਵਾ, ਇੱਕ ਵਾਰੀ ਚੱਲ ਜਾ। ਕਿਹਾ ਤਾਂ ਨਹੀਂ ਤੂੰ ਉਹਨੂੰ ਕੁਛ ਮੈਂ ਸੀਗਾ? ਉਹਨੂੰ ਕੁਛ ਨਹੀਂ ਕਹਿ ਗਿਆ, ਮੈਂ ਆਪੇ ਰਿਸ਼ਤਾ ਮੰਗਣ ਦੀ ਕੋਸ਼ਿਸ਼ ਕੀਤੀ ਸੀ ਤੇ ਉਹਨੇ ਮੈਨੂੰ ਬਿਸਤ ਕਰਕੇ ਕੱਢ ਦਿੱਤਾ ਵਾ। ਅੱਗੇ ਗੱਲ ਤਾਂ ਨਹੀਂ ਕੋਈ ਹੋਈ ਹੋਰ? ਉਹ ਨਹੀਂ ਹੋਈ, ਕੋਈ ਤੇਰੇ ਮੱਥੇ ਤੇ ਲਿਖ ਦਵਾਂ? ਮੈਨੂੰ ਆਪਣਾ ਵੀ ਡਰ ਪਿਆ ਨਾ। ਹੁਣ ਤੂੰ ਜਾਣਾ ਜਾਂ ਨਹੀਂ ਇਹ ਦੱਸ ਦੇ। ਹੁਣ ਤੇਰੇ ਵਾਸਤੇ ਕੁਰਬਾਨੀ ਭਰਨੀ ਪੈਣੀ ਇਹ। ਆਹੋ ਤੇ ਚੱਲ ਤਿਆਰ ਹੋ ਕੇ ਜਾ ਫੇ, ਐਂਜੀ ਮੈਂ ਚਲੇ ਜਾਂਦਾ ਵਾਂ। ਮੈਨੂੰ ਆਣ ਕੇ ਖਬਰ ਦੇ। ਚੱਲ ਆ ਗਿਆ, ਬਗੈਰ ਕੰਮ ਤੋਂ ਕਦੀ ਆਇਆ ਹੀ ਨਹੀਂਗਾ, ਅੱਜ ਆ ਗਿਆ ਹੀ। ਹਾਂ, ਜਾਂਦੇ ਆ ਕੰਮ।
ਓਏ ਹੋਏ ਹੋਏ ਹੋਏ, ਸਰਦੀ ਨੂੰ ਤਾਂ ਅਖੀਰ ਕਰ ਦਿੱਤੀ ਵੀ ਅੱਜ ਤਾਂ ਉੱਥੇ ਬੈਠ ਨਹੀਂ ਹੋਇਆ 2 ਮਿੰਟ ਵੀ ਨਹੀਂ। ਡੰਗਰਾਂ ਵਿਚਾਰਿਆਂ ਦਾ ਹੌਸਲਾ, ਜਿਹੜੇ ਸਾਰੀ ਸਾਰੀ ਰਾਤ ਠੰਡ 'ਚ ਖਲੋਤੇ ਰਹਿੰਦੇ ਆ। ਚੱਲ ਆ ਵਾਰਸ ਕੋਈ ਨਹੀਂ, ਹਾਂ ਠੰਡ ਵੀ ਨਾਲ ਜ਼ਰੂਰੀ ਆ। ਉਹ ਕਿਹੜਾ ਬਈ? ਉਹ ਭਾਈ ਨੰਗਿਆ ਗਾਉਣ। ਮੈਂ ਸ਼ਦਾਦ ਆ ਜੱਜ ਸਾਹਿਬ। ਓਏ ਆ ਜਾ ਵੀ ਆ ਜਾ। ਅਸਲਾਮੁ ਅਲੈਕਮ। ਵਾਲੇਕਮ ਸਲਾਮ। ਜੱਜ ਸਾਹਿਬ ਕੀ ਹਾਲ ਹੈ? ਠੀਕ ਆ, ਠੰਡ ਬਹੁਤ ਆ। ਉਹ ਮੈਂ ਡੇਰੇ ਤੇ ਗਿਆ ਸੀਗਾ। ਹਾਏ ਮੈਂ ਤਾਂ ਡੇਰੇ ਤੋਂ ਦੌੜਿਆ, ਮੈਂ ਤਾਂ ਦੌੜ ਕੇ ਘਰ ਆ ਗਿਆ। ਉਹ ਕਾਮੇ ਨੇ ਦੱਸਿਆ ਵੀ ਚੌਧਰੀ ਸਾਹਿਬ ਤਾਂ ਘਰ ਚਲ ਗਏ ਆ, ਉਹਨਾਂ ਨੂੰ ਠੰਡ ਹੀ ਬੜੀ ਲੱਗਣ ਡਈ ਸੀ। ਠੰਡ ਹੈ ਹੀ ਪੁੱਤ ਬਹੁਤ ਆ, ਤੈਨੂੰ ਮੈਂ ਕੀ ਦੱਸਾਂ। ਮੈਂ ਕਿਹਾ ਕੁਝ ਪਾ ਕੇ ਨਹੀਂ ਆਏ ਸੀ। ਮੈਂ ਤਾਂ ਦੌੜਦਾ ਹੀ ਘਰ ਆ, ਉੱਤੋਂ ਸੂਈ ਗੈਸ ਨਹੀਂ ਆਉਂਦਾ। ਦੌੜ ਕੇ ਕਿਉਂ ਆਏ? ਕੁੱਤਾ ਮਗਰ ਲੱਗਿਆ? ਕੁੱਤਾ ਤਾਂ ਪੁੱਤ ਆ ਕੇ ਬਹਿ ਗਿਆ, ਮਗਰ ਕਿੱਥੋਂ ਲੱਗਣਾ। ਚੌਧਰੀ ਸਾਹਿਬ ਵਾਕਈ ਠੰਡ ਵਾਕਈ ਬੜੀ ਆ ਬਾਹਰ। ਓਏ ਠੰਡ ਬਾਹਰ ਤਾਂ ਸੂਰਜ ਨਹੀਂ ਨਜ਼ਰ ਆਉਣ ਡਿਆ। ਮੈਂ ਕਹਿੰਦਾ ਇੱਥੇ ਟਿੰਡਾਂ ਨਜ਼ਰ ਨਹੀਂ ਆਉਂਦੀਆਂ। ਤੂੰ ਸੂਰਜ ਦੀ ਗੱਲ ਕਰਦਾ, ਟਿੰਡਾਂ ਨਹੀਂ ਨਜ਼ਰ ਆਉਂਦੀਆਂ ਅੱਜ ਕੱਲ। ਚੌਧਰੀ ਸਾਹਿਬ ਮੈਂ ਨਾ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਗੱਲ ਮੈਂ ਪੁੱਤ ਤੇਰੀ ਨਹੀਂ ਕੋਈ ਵੀ ਸੁਣ। ਕਿਉਂ? ਠੰਡ ਬੜੀ ਹੈ। ਉਹ ਚੌਧਰੀ ਸਾਹਿਬ ਅਸੀਂ ਕਹਿੰਦੇ ਬਾਹਰ ਬਹਿ ਕੇ ਗੱਲ ਕਰਨੀ, ਇੱਥੇ ਬਹਿ ਕੇ ਕਰਨੀ ਹੈ ਜਿਹੜੀ ਵੀ ਕਰਨੀ। ਇੱਥੇ ਵੀ ਪੁੱਤ ਮੈਨੂੰ ਤਾਂ ਬੁਰਾ ਲੱਗਣ ਡਿਆ ਬੇਟਾ। ਤੇ ਇਸ ਟਾਈਮ ਪੁੱਤ ਬੜੇ ਠੰਡ ਦੇ ਵਿੱਚ ਆਪਣੇ ਘਰ ਜਾ ਕੇ ਬਹਿ ਜਾ ਕੇ ਅੱਗ ਬਾਲ ਕੋ ਗੀਟੀ ਗੂਟੀ ਬਾਲ ਜਾ ਕੇ। ਉਹ ਨਹੀਂ ਚੌਧਰੀ ਸਾਹਿਬ, ਉਹ ਮੇਰਾ ਸਾਲਾ ਨਿਗਾਹ ਬੜੀ। ਓਏ ਉਹ ਗਟਰ ਦੀ ਮੈਲ, ਉਹ ਤੇਰਾ ਸਾਲਾ। ਉਹਦਾ ਕਹਿੰਦਾ ਜੀ ਮੈਨੂੰ ਗਾਉਣੇ ਬਹੁਤ ਆਉਂਦੇ ਆ। ਲਾਂਤੀ ਜਿਹਾ ਇੱਕ ਵੀ ਗਾਣਾ ਸੁਰ ਸਵਾਦ ਦਾ ਨਹੀਂ ਸੁਣਾਇਆ ਉਹਨੇ ਮੈਨੂੰ। ਬਗੈਰਤ ਆਦਮੀ। ਉੱਤੋਂ ਕਹਿੰਦਾ ਮੈਨੂੰ ਆਪਣੀ ਧੀ ਦਾ ਰਿਸ਼ਤਾ ਦੇ ਦਿਓ। ਓਏ ਉਸ ਵੇਲੇ ਨਿਕੰਮੇ ਨੂੰ ਮੈਂ ਕਿੱਦਾਂ ਰਿਸ਼ਤਾ ਦੇ ਦੇਵਾਂ? ਕਦੀ ਪਤੀਸਾ ਵੇਚਣ ਲੱਗ ਪੈਂਦਾ, ਕਦੀ ਰੋੜੀਆਂ ਵੇਚਣ ਲੱਗ ਪੈਂਦਾ, ਕਦੀ ਕਿਤੇ ਚਲ ਜਾਂਦਾ, ਕਦੀ ਕਿਤੇ ਚਲ ਜਾਂਦਾ। ਕੋਈ ਗੱਲ ਲੱਗਣ ਵਾਲੀ। ਉਹ ਚੌਧਰੀ ਸਾਹਿਬ ਉਹਦਾ ਹੈਗਾ ਸ਼ੌਕ, ਗਾਉਣ ਦਾ ਤਾਂ ਉਹਦਾ ਸ਼ੌਕ ਆ, ਬਚਪਨ ਤੋਂ ਉਹਨੂੰ ਸ਼ੌਕ ਆ। ਚਲੋ ਗਾਉਣ ਦਾ ਤਾਂ ਸ਼ੌਕ ਮੰਨਿਆ, ਤੇ ਪਤੀਸੇ ਦਾ ਕਿਹੜਾ ਸ਼ੌਕ ਹੋਇਆ? ਇਹ ਵੀ ਸ਼ੌਕ ਆ ਉਹਨੂੰ। ਕਦੀ ਪਤੀਸਾ ਵੇਚਣ ਲੱਗ ਪੈਂਦਾ, ਕਦੀ ਰੋੜੀਆਂ ਵੇਚਣ ਲੱਗ ਪੈਂਦਾ। ਆ ਕਦੀ ਤੁਸੀਂ ਯਕੀਨ ਨਹੀਂ ਕਰਨਾ ਫਲ ਵੇਚਣ ਲੱਗ ਪੈਂਦਾ ਵਾ, ਫਲ ਫਲੂਟ। ਅੱਛਾ। ਆ ਫੈਕਟਰੀ ਦੇ ਗੇਟ ਤੇ ਅੱਗੇ ਲਾ ਲੈਂਦਾ ਅਮਰੂਦ। ਆ ਹੁਣ ਅਮਰੂਦ ਦਾ ਮੌਸਮ ਨੀਗਾ। ਆ ਮੇਰੇ ਨਾਲ ਇਹ ਰਾਤੀ ਸਲਾਹ ਪਿਆ ਸੀ, ਕਹਿੰਦਾ ਭਾਈ ਯਾਰ ਮੈਂ ਅਮਰੂਦ ਦੀ ਨਾ ਉੱਥੇ ਰੇਹੜੀ ਲਾ ਲੈਣੀ ਆ। ਅੱਛਾ। ਉਹ ਮੈਂ ਕਿਹਾ ਨਹੀਂ ਰਹਿੰਦੇ, ਤੂੰ ਪਤੀਸਾ ਹੀ ਵੇਚੀ ਜਾ। ਹੁਣ ਇਹ ਕਿਉਂ? ਇਹ ਕਿਹੜਾ ਸ਼ੌਕ ਉਹਨੂੰ ਇਹਦਾ? ਉਹ ਬਸ ਸ਼ੌਕ ਆ। ਨਾਲੇ ਚੌਧਰੀ ਸਾਹਿਬ ਤੁਸੀਂ ਯਕੀਨ ਨਹੀਂ ਕਰਨਾ, 8 ਕਿੱਲੇ ਉਹਦੇ ਆਪਣੇ ਆ ਜ਼ਮੀਨ ਦੇ। ਜ਼ਮੀਨ ਜਾਇਦਾਦ ਵਾਲਾ ਬੰਦਾ ਵਾ। ਉਹ ਵੇਖਣ ਨੂੰ ਤੁਹਾਨੂੰ ਕਾਲਾ ਪੀਲਾ ਲੱਗਣ ਡਿਆ। ਉਹਦੇ 8 ਕਿੱਲੇ ਜ਼ਮੀਨ? ਹਾਂਜੀ, ਉਹ ਮੈਲ ਮੂਲ ਦਾ ਜਿਹੜਾ ਤੁਸੀਂ ਕਹਿੰਦੇ ਨਾ ਨਹਾਉਂਦਾ ਨੀਗਾ, ਉਹ ਵੈਸੇ ਹੀ ਰਹਿੰਦਾ ਹੀ ਇੰਜ। ਉਹ 8 ਕਿੱਲੇ ਜ਼ਮੀਨ ਆ ਤੇ ਕੰਮ ਦੇ ਇਹੋ ਜਿਹੇ ਕਿਉਂ ਉਹਦੇ ਕਰਦਾ? ਤੇ ਉਹ ਮਹਿਸੂਸ ਹੀ ਨਹੀਂ ਹੋਣ ਦਿੰਦਾ ਆਪਣੇ ਆਪ ਨੂੰ। ਅੱਛਾ। ਕੋਈ ਉਹਨੂੰ ਜਾਣਦਾ ਹੀ ਨਹੀਂ ਕਿ ਕੌਣ ਆ ਕੌਣ ਨਹੀਂ ਆ, ਪਤਾ ਹੀ ਨਹੀਂ ਲੱਗਦਾ। ਇਹਦਾ ਮਤਲਬ ਉਹ ਭੁੰਨਾ ਵਾ, ਭੁੰਨਾ। ਹਾਂਜੀ, ਕਰਕੇ ਜ਼ਮੀਨ ਜਾਇਦਾਦ ਦਾ ਮਾਲਕ, ਤੇ ਫਿਰ ਲੋਕਾਂ ਨੂੰ ਦੱਸਦਾ ਮੈਂ ਗਰੀਬ ਆ। ਗਰੀਬ ਆ। ਬੈਂਕ ਬੈਲੈਂਸ ਜੇ ਮੈਂ ਤੁਹਾਨੂੰ ਦੱਸਾਂ ਨਾ, ਤੁਹਾਡੇ ਹੋਸ਼ ਉੱਡ ਜਾਣ। ਹੈਂ? ਇੰਨੇ ਤੁਹਾਡੇ ਨਹੀਂ ਹੋਣੇ। ਅੱਛਾ। ਹਾਂਜੀ। ਕਿੰਨੇ ਆ ਪੁੱਤ? ਕਿੰਨੇ? ਖੁਫੀਆ ਖੁਫੀਆ ਕੌਣ? 1.5 ਕਰੋੜ ਰੁਪਈਆ ਹੋਣਾ ਉਹਦੇ ਕੋਲ ਤਕਰੀਬਨ, ਮੇਰੇ ਹਿਸਾਬ ਨਾਲ। ਇਹ ਵੀ 1.5 ਕਰੋੜ ਤਾਂ ਆਪਣੇ ਪੂਰੇ ਪਿੰਡ 'ਚ ਨਹੀਂ ਹੈਗਾ। ਲੇਕਿਨ ਉਹਦੇ ਕੋਲ ਹੈਗਾ। ਇਹ ਵੀ ਮੈਂ ਨਹੀਂ ਮੰਨਦਾ। ਮੈਨੂੰ ਤਾਂ ਯਕੀਨ ਹੈ ਨਾ, ਮੈਂ ਉਹਦਾ ਬਹਿਨੋਈ ਆ। ਮੈਨੂੰ ਤੇਰਾ ਵੀ ਨਹੀਂ ਯਕੀਨ। ਤੂੰ ਉਹਦਾ ਬਹਿਨ ਕਿੱਦਾਂ? ਚਲਦਾ ਮੈਂ ਉਹਦਾ ਉਹ ਕਿਹੜੀ ਭੈਣ ਨੂੰ ਟੋਟਿਆਂ ਦੇ ਵਿੱਚ ਵਿਆਹੀ ਕਰਨਾ ਹੈ? ਕਿਸ਼ਤਾਂ 'ਚ ਭੈਣ ਵਿਆਹੀ ਕਰਨਾ? ਨਹੀਂ, ਸੀ ਜਵਾਨ ਭੈਣ ਸੀ ਉਹਦੀ। ਉਹ ਵਡੇਰਿਆਂ ਨੇ ਦੇਤੀ ਮੈਨੂੰ। ਮੰਮੀ ਕਿਹੜਾ ਮਾੜਾ ਮੋਟਾ ਸੀਗਾ, ਅਸੀਂ ਵੀ ਚੰਗੇ ਭਲੇ ਖਾਨਦਾਨੀ ਬੰਦੇ ਆ। ਅੱਛਾ, ਇਹਦਾ ਮਤਲਬ ਆ ਫਿਰ ਕੇ ਛੋਟਾ ਹੋ ਗਿਆ। ਦੇਖ ਲਓ। ਨਾਲੇ ਚੌਧਰੀ ਸਾਹਿਬ ਉਹ ਰਹਿੰਦਾ ਵਾ ਸਾਦਗੀ ਚ। ਅੱਛਾ, ਸਾਦਾ। ਹਾਂਜੀ, ਸਾਦਾ ਲੋਕ ਰਹਿੰਦਾ। ਅੱਛਾ, ਅੱਛਾ, ਅੱਛਾ। ਉਹ ਕਹਿੰਦਾ ਮੈਂ ਇੰਝ ਹੀ ਲੋਕਾਂ ਨੂੰ ਚੀਜ਼ਾਂ ਵੰਡ ਦਿੰਦਾ। ਉਹ ਜਿਵੇਂ ਕਹਿੰਦੇ ਸਾਦਾ ਸਿਗਰਟ। ਹਾਂ, ਅੱਛਾ ਅੱਛਾ। ਉਹਨੇ ਕਹਿੰਦਾ ਮੈਂ ਚੀਜ਼ਾਂ ਇੰਝ ਹੀ ਉਹ ਵੰਡ ਜਿਵੇਂ ਕਹਿੰਦਾ ਜੀ ਸਾਦਾ ਪਾਣੀ ਦਾ ਗਲਾਸ ਲੈ। ਹੁਣ ਤੂੰ ਆਖੋ ਕਿੰਨੀ ਜ਼ਮੀਨ ਆ? ਹਾਂ। ਕਿੰਨੀ ਕ? ਸਾਡੇ ਕੋਲ ਹੈਗੀ ਮਾਸ਼ਾਅੱਲਾ 2-3 ਮਰਬੇ ਹੈਗੇ ਸਾਡੇ ਆਪਣੇ। ਬਸ ਉਹਨਾਂ ਕੋਲ ਬੈਂਕ ਬੈਲੈਂਸ ਆ ਜਿੰਨੀ ਤੁਹਾਡੀ ਜ਼ਮੀਨ ਆ। ਚਾਹੇ ਤਾਂ ਤੁਹਾਡੀ ਜ਼ਮੀਨ ਖਰੀਦ ਲਵੇ। ਅੱਛਾ। ਹਾਂ, ਇੰਜ ਦਾ ਆ ਬੰਦਾ। ਉਹਨੂੰ ਇੰਜ ਨਾ ਦੇਖੋ ਤੁਸੀਂ ਰੂੜੀਆਂ ਤੇ ਫਿਰਦਾ। ਵੀ ਮੈਨੂੰ ਨਹੀਂ ਸਮਝ ਆਉਣ ਡਈ ਕਿ ਕਿੱਦਾਂ ਇੱਦਾਂ ਸਾਦਾ ਕਿੱਦਾਂ ਹੋ ਸਕਦਾ ਬੰਦਾ। ਉਹ ਬਸ ਇੰਜ ਹੀ ਆ, ਖੁਫੀਆ ਬੰਦੇ ਬੜੇ ਹੁੰਦੇ ਆ ਹੁਣ ਚੌਧਰੀ ਤੂੰ ਕੀ ਸਾਹਿਬ। ਚਾਹੁੰਦਾ ਪੁੱਤ? ਮੈਨੂੰ ਤੂੰ ਦੱਸ ਕੀ ਚਾਹੁੰਦਾ। ਮੈਂ ਇਹ ਚਾਹੁੰਦਾ ਵਾ ਆਪਣੀ ਧੀ ਦੇ ਹੱਥ ਪੀਲੇ ਕਰ ਦੋ। ਖਬਰਦਾਰ, ਮੈਂ ਤੈਨੂੰ ਦੱਸ ਦਿਆ ਟਾਣੇ ਆ ਜੀ ਆ। ਚੌਧਰੀ ਸਾਹਿਬ ਤੁਸੀਂ ਤਾਂ ਗਰਮ ਹੀ ਹੋ ਗਏ ਆ। ਤੁਹਾਡੇ ਗੱਲ ਕਿਉਂ ਨਹੀਂ ਖਾਨੇ 'ਚ ਪੈਣ ਡਈ ਹੈਗੀ? ਤੁਹਾਡੀ ਇੱਕੋ ਹੀ ਧੀ ਆ, ਉਹਦੀ ਇੱਕੋ ਹੀ ਭੈਣ ਸੀਗੀ, ਉਹ ਮੇਰੇ ਨਾਲ ਵਿਆਹਤੀ ਆ। ਅਸੀਂ ਘਰੋਂ ਸੌਖੇ ਆ, ਸਾਨੂੰ ਕੋਈ ਟੈਨਸ਼ਨ ਨਹੀਂ ਗੀ। ਤੁਸੀਂ ਕਰੋ ਸੌਖੇ। ਸੌਖੇ ਆ, ਸਾਨੂੰ ਕੋਈ ਟੈਨਸ਼ਨ ਨਹੀਂ। ਅਸੀਂ ਹਿੱਸਾ ਲੈਣਾ ਹੀ ਨਹੀਂਗਾ। ਤੁਹਾਡੀ ਧੀ ਮੌਜਾਂ ਕਰੇਗੀ ਉੱਥੇ। 8 ਕਿੱਲੇ ਆ ਉਹਦੇ ਜ਼ਮੀਨ ਦੇ। ਅੱਛਾ। ਠੀਕ ਆ, ਉਹ ਵੀ ਤੁਹਾਡੀ ਧੀ ਦੇ ਹੀ ਹੋਣੇ ਆ। 2 ਮਰਬੇ ਤੁਹਾਡੀ ਜ਼ਮੀਨ ਹੈਗੀ, ਕਿਹਦੀ ਆ ਉਹ? ਮੇਰੀ ਧੀ ਦੀ ਆ। ਤਾਂ ਫਿਰ ਉਹ ਵੀ ਤੁਹਾਡੇ ਕੋਲ ਹੀ ਰਹਿਣੇ ਆ। ਹਾਂ, ਇਹ ਤਾਂ ਗੱਲ ਸਹੀ ਹੈ। ਤੇ ਮੌਜਾਂ ਨਹੀਂ ਲੱਗਣੀਆਂ, ਮੌਜਾਂ ਤਾਂ ਲੱਗਣੀਆਂ। ਤਾਂ ਫਿਰ ਕਾਹਦੀ ਟੈਨਸ਼ਨ ਆ ਤੁਹਾਨੂੰ? ਹੁਣ ਕੀ ਚਾਹੁੰਦਾ ਤੂੰ? ਮੈਂ ਚਾਹੁੰਦਾ ਇਹ ਆਪਣੀ ਧੀ ਦੇ ਹੱਥ ਪੀਲੇ ਕਰ ਦੋ।
ਉਹ ਕਮਲੇ ਜਿਹੇ ਨਾਲ ਵਿਆਹ ਕਰ ਦੋ ਉਹਦਾ, ਕਾਕਾ। ਚੰਗੇ ਰਹੋਗੇ। ਲੈ ਵੀ ਗੱਲ ਤੇਰੀ ਮੇਰੀ ਸਮਝ 'ਚ ਬੈਠਣ ਡਈ ਆ ਤੇ ਗੱਲ ਤੇਰੀ ਸਹੀ ਆ ਤੇ ਦੇਖ ਲੈ ਵੀ ਜਿੱਦਾਂ ਮੈਂ ਤੇਰੀ ਮਰਜ਼ੀ ਭਾਈ ਕਰ ਲੈ। ਲੋ ਚੌਧਰੀ ਸਾਹਿਬ, ਆਪਾਂ ਹੁਣੇ ਹੀ ਆ ਨਾ ਸਿਰੇ ਲਾ ਕੇ ਉਹਨੂੰ ਲਿਆਉਂਦੇ ਆ ਤੇ ਆਪਾਂ ਨਿਕਾਹ ਕਰ ਦਿੰਦੇ ਆ, ਸਾਦਗੀ ਨਾਲ ਹੀ ਕਰਨਾ। ਸਾਦਗੀ ਨਾਲ ਬਸ। ਇਹ ਨਾ ਠੀਕ ਆ ਚੌਧਰੀ ਸਾਹਿਬ, ਭੈਣ ਜੀ, ਨਾ ਤੁਹਾਡਾ ਖਰਚਾ ਹੋਏਗਾ ਨਾ ਸਾਡਾ ਹੋਊਗਾ। ਉਹ ਸਾਡੇ ਭੈਣ ਜੀ, ਖਰਚੇ 'ਚ ਤੇ ਗੈਰ ਆ, ਮੈਂ ਗੱਲ ਕਰਦਾ। ਨਹੀਂ ਨਹੀਂ ਠੀਕ ਆ ਚੌਧਰੀ ਸਾਹਿਬ, ਭੈਣ ਜੀ। ਚਲੋ ਅੱਲਾ ਖੈਰ। ਹਾਂ ਇਹਨੇ ਪੁੱਤਰ ਇਹ ਗੁੜੀਏ ਹਾਂਜੀ ਅੱਬਾ ਜੀ। ਇਧਰ ਆ ਪੁੱਤ। ਆਈ। ਆਏ, ਹਾਂਜੀ ਅੱਬਾ ਜੀ। ਜਿਸਮ ਬੜਾ ਦੁਖਣ ਡਿਆ ਮੇਰਾ ਅੱਜ। ਅੱਜ ਪੁੱਤ ਮੈਨੂੰ ਕੋਈ ਇੱਕ ਅੱਧੀ ਗੋਲੀ ਦੇ ਦੇ, ਨਾਲ ਚਾਹ ਦੀ ਪਿਆਲੀ ਦੇ ਦਿੰਦੀ। ਮੈਂ ਤਾਂ ਕਹਿੰਦੀ ਅੱਬਾ ਜੀ ਤੁਹਾਨੂੰ ਮਾਲਸ਼ੀਆ ਦੀਏ ਕੋਈ। ਉਹ ਨਹੀਂ ਪੁੱਤ, ਮਾਲਸ਼ੀਆ ਕਿਹੜਾ ਹੋਣਾ। ਉਹ ਪੁੱਤਰ ਮੈਂ ਤੇਰੇ ਨਾਲ ਇਹ ਗੱਲ ਕਰਨੀ ਸੀ। ਉਹ ਇਮਲੀ ਨਹੀਂ, ਇਮਲੀ ਉਹ ਲਾਂਤੀ ਜਿਹਾ ਆੜਾ ਗਾਉਂਦਾ ਫਿਰਦਾ ਵਾ ਬੰਨਿਆਂ ਤੇ ਬਹਿ ਕੇ। ਉਹ ਲਾਂਤੀ ਜਿਹਾ ਆਇਆ ਸੀ, ਮੈਂ ਉਹਨੂੰ ਜੁੱਤੀਆਂ ਮਾਰ ਕੇ ਕੱਢਿਆ ਇੱਥੋਂ। ਉਤੋਂ ਮੈਨੂੰ ਕਹਿਣ ਡਿਆ, ਆਖਿਆ ਜੀ ਮੈਨੂੰ ਇਰਮ ਦਾ ਰਿਸ਼ਤਾ ਦੇ ਦਿਓ। ਉਹ ਮੈਂ ਕਿਹਾ ਤੇਰਾ ਮੂੰਹ ਹੈਗਾ ਇਰਮ ਦੇ ਰਿਸ਼ਤੇ ਵਾਲਾ? ਅਰੇ ਤੇ ਮੈਂ ਤਾਂ ਜੁੱਤੀਆਂ ਮਾਰ ਕੇ ਉਹਦਾ ਸਿਰ ਗੰਜਾ ਕਰ ਦੇਣਾ। ਤੈਨੂੰ ਮੈਂ ਠੀਕ ਕੀਤਾ ਨਾ ਪੁੱਤ ਮੈਂ? ਹਾਂਜੀ ਅੱਬਾ ਜੀ, ਆਪਣੇ ਵੱਲੋਂ ਤਾਂ ਤੁਸੀਂ ਠੀਕ ਹੀ ਕੀਤਾ, ਪਰ ਕੀਤਾ ਅੱਬਾ ਜੀ ਤੁਸੀਂ ਮਾੜਾ ਹੀ ਹੈ। ਅੱਬਾ ਜੀ, ਜਿੱਡੀ ਤੁਹਾਡੀ ਨਜ਼ਰ 'ਚ ਇਮਲੀ ਬੁਰਾ ਵਾ ਨਾ, ਇੰਨਾ ਬੁਰਾ ਵੀ ਨਹੀਂ ਆ। ਉਹ ਨਾ ਸਾਦਗੀ ਪਸੰਦ ਇਨਸਾਨ ਆ, ਨੇਚਰ ਵਾਈਜ਼ ਬਹੁਤ ਅੱਛਾ ਅੱਬਾ ਜੀ। ਅੱਬਾ ਜੀ ਬਹੁਤ ਅੱਛਾ ਹੈ ਤੇ ਸੱਚਾ ਵਾ, ਉਹਨੇ ਕਦੀ ਕੋਈ ਝੂਠ ਫਰਾਡ ਨਹੀਂ ਕੀਤਾ ਹੈ। ਬਹੁਤ ਨਾਈਸ ਅੱਬਾ ਜੀ। ਅੱਬਾ ਜੀ ਉਹ ਮੈਨੂੰ ਵੀ ਪਸੰਦ ਆ। ਤੁਸੀਂ ਸੁਣ ਰਹੇ ਮੈਂ ਕੀ ਕਹਿ ਰਹੀ? ਮੈਂ ਸੁਣ ਵੀ ਰਿਹਾ ਤੇ ਦੇਖ ਵੀ ਰਿਹਾ। ਕੰਬਲੀਏ ਤੂੰ ਕੀ ਸਮਝਦੀ ਆ? ਓਏ ਮਾਪੇ ਘਰ ਦੇ ਜੰਮੇ ਦੇ ਦੰਦ ਨਹੀਂ ਗਿਣਦੇ। ਮੇਰੀ ਧੀ ਹੈ ਤੂੰ, ਮੈਂ ਸਭ ਕੁਝ ਸਮਝਦਾ ਵਾਂ। ਉਹ ਸੱਚਾ ਵੀ ਹੈ ਤੇ ਚੰਗਾ ਵੀ ਹੈ ਤੇ ਮੈਂ ਸੱਦਿਆ ਉਹਨੂੰ ਹੁਣ। ਅੱਛਾ ਖੁਸ਼ੀਆਂ ਮਨਾ, ਜਾ ਜਾ ਕੇ ਤੂੰ ਚਾਹ ਪਾਣੀ ਦਾ ਬੰਦੋਬਸਤ ਕਰ। ਅੱਛਾ ਜਾ ਉੱਠ। ਉਹ ਕਿਹੜਾ ਬਈ? ਮੈਂ ਜਦਾਰ ਆਉਂਗੀ। ਓਏ ਆ ਬਈ, ਓਏ ਆ ਗਿਆ ਸ਼ਹਿਜ਼ਾਦ। ਇੱਧਰ ਆ ਜਾ, ਇੱਧਰ ਆ ਜਾ। ਵਾਲੇਕੁਮ ਸਲਾਮ। ਓਏ ਆ ਵੀ ਇਮਲੀ। ਹਾਂਜੀ ਠੀਕ ਹੋ। ਜੇ ਤੁਸੀਂ ਕਹੋ ਤਾਂ ਤੁਹਾਨੂੰ ਖੁਸ਼ੀ ਦਾ ਕੋਈ ਗਾਣਾ ਨਾ ਸੁਣਾਵਾਂ। ਪੁੱਤ, ਨਾ ਪੁੱਤ, ਨਾ ਤੂੰ ਨਾ ਸੁਣ ਲਓ ਚੌਧਰੀ ਸਾਹਿਬ, ਖੁਸ਼ੀ ਦਾ ਮੌਕਾ ਵਾ। ਨਾ ਪੁੱਤ, ਐਵੇਂ ਮੇਰੇ ਮੂੰਹੋਂ ਜਵਾਬ ਨਿਕਲਦਾ। ਮੈਂ ਜੀ ਨਹੀਂ, ਮੈਂ ਰਸਤੇ 'ਚ ਵੈਸੇ ਕਹਿੰਦਾ ਆਇਆ ਵਾਂ। ਕੀ? ਹੋ ਸਾਡੇ ਇਮਲੀ ਨੇ ਬਨ ਲੈ ਸੇਰੇ, ਹੋ ਸਾਡੇ ਇਮਲੀ ਨੇ ਬਨ ਲੈ ਸੇਰੇ, ਹੋ ਰੌਲੇ ਪੈ ਗਏ ਚਾਰ ਚੁਫੇਰੇ ਚ, ਚੌਂਕਾਂ ਵਿੱਚ ਪੈਣ ਲੁੱਡੀਆਂ ਇੰਦਰੀ ਜਨਾਨੀਆਂ। ਹਾਂਜੀ ਭੈਣ ਲੋਡੀਆਂ ਦੇਖਿਆ ਚੌਧਰੀ ਸਾਹਿਬ, ਸ਼ੌਕ ਆ। ਦੇਖ ਲੈ, ਆਪੇ ਹੀ ਇਮਲੀ ਨੇ ਬੰਨ ਲੈ ਸੇਰੇ। ਇਮਲੀ ਦੀ ਓਏ ਆਪੇ ਹੀ ਇਮਲੀ ਨੇ ਬੰਨ ਲੈ ਸੇਰੇ। ਇਮਲੀ ਦੀ ਮੰਜ਼ਰ ਨੇੜੇ ਆਈ। ਉਹ ਇਹਨੂੰ ਕਾਹਦੇ ਚਾਹ ਚੜੇ ਆ? ਖੁਸ਼ੀ ਆ, ਵਿਆਹ ਦੇ ਚਾਅ ਚੜ ਗਏ ਚੌਧਰੀ ਸਾਹਿਬ ਹੁਣ। ਵਿਆਹ ਦਾ ਬਾਂਦਰ ਦਾ ਵੀ ਹੋ ਜਵੇ ਨਾ, ਉਹ ਵੀ ਲੁੱਡੀਆਂ ਪਾਉਂਦਾ। शायद मेरी शादी का ख्याल दिल में आया है, इसीलिए गामे ने मुझे चाय पे बुलाया। ਓਏ ਚਾਹ ਤੇਰੀਆਂ ਚਾਹ ਪੀਓ ਤੇ ਨਿਕਲ। ਨਹੀਂ ਨਹੀਂ ਚੌਧਰੀ ਸਾਹਿਬ। ਬਸ, ਬਸ, ਬਸ। ਚੌਰ ਸਾਹਿਬ ਇਹ ਤਾਂ ਸਾਰੇ ਖੁਸ਼ੀ ਦੇ ਗਾਣੇ ਸੀ, ਲਮਹਾਤ ਸੀ। ਮੈਂ ਤਾਂ ਚੌਰ ਸਾਹਿਬ ਜਦੋਂ ਦਾ ਆਪਣੇ ਭਾਈ ਦੇ ਮੂੰਹ ਸੁਣਿਆ ਕਿ ਚੱਲ ਆ ਤੇਰਾ ਨਿਕਾਹ ਕਰ ਦਿੰਦੇ ਆ, ਮੈਂ ਤਾਂ ਉਦੋਂ ਦਾ ਬੜਾ ਖੁਸ਼ ਹਾਂ। ਪਰ ਮੈਂ ਚੌਰ ਸਾਹਿਬ ਸਵੇਰ ਤੋਂ ਤੁਹਾਡੇ ਕੋਲੋਂ ਠੁੱਡੇ ਖਾ ਕੇ ਗਿਆ ਵਾਂ, ਤੁਸੀਂ ਮੰਨ ਕਿੱਦਾਂ ਓਏ ਗਏ? ਭਾਈ ਉਹ ਤੇਰੇ ਭਰਾ ਨੇ ਤੇ ਸਾਰਾ ਕੁਝ ਦੱਸ ਦਿੱਤਾ। ਯਕੀਨ ਕਰ, ਮੈਂ ਤਾਂ ਬਾਗੋ ਬਾਗ ਹੋ ਗਿਆ। ਚੌਧਰੀ ਦਾ ਕਹਿੰਦਾ ਜੀ ਮੁੰਡਾ ਸਾਦਾ, ਚੰਗਾ ਭਲਾ ਕਾਰੋਬਾਰੀ, ਆ ਤਾਂ ਕਹਿੰਦਾ ਸ਼ੌਕ ਨਾਲ ਗਾਉਂਦਾ ਫਿਰਦਾ। ਆ ਗਾਣੇ ਗੁਣੇ ਜਿਹੜੇ ਆ ਭਤੀਸਾ ਵੇਚ ਰਿਹਾ ਤੇ ਕਦੀ ਹਾਂਜੀ। ਲੱਡੂ ਖੱਟੇ ਵਾਲੀ ਵੇਚ ਰਿਹਾ ਹਾਂਜੀ, ਹਾਂਜੀ। ਤੇ ਕਦੀ ਅਮਰੂਦ ਵੇਚ ਲੈ। ਉਹ ਕਹਿੰਦਾ ਇਹ ਸਾਦਗੀ ਆ, ਉਹਦਾ ਤਾਂ ਬੈਂਕ ਬੈਲੈਂਸ ਵੀ ਇੰਨਾ ਵਾ ਤੇ ਸਾਡੀਆਂ ਸਾਰੀਆਂ ਜ਼ਮੀਨਾਂ ਖਰੀਦ ਲਵੇ। ਤੂੰ ਅੱਖ ਮਰੰਬੇ ਕਹਿੰਦੇ ਕਹਿੰਦਾ ਦੇਖ ਕੇ ਖੁਸ਼ ਹੋ ਗਿਆ। ਮੈਂ ਕਿਹਾ ਮੇਰੀ ਧੀ ਰਾਜ ਕਰੂਗੀ। 8 ਮਰਬੇ ਜ਼ਮੀਨ ਦੇ, ਆਹੋ ਜਾਇਦਾਦਾਂ ਜ਼ਮੀਨਾਂ, ਹਾਂ ਬੈਂਕ ਬੈਲੈਂਸ ਹਾਂ ਪੁੱਤ ਤੇਰਾ। ਮੇਰਾ, ਹਾਂ 8 ਕਿੱਲੇ ਜ਼ਮੀਨ, ਜਾਇਦਾਦ। ਹਾਂਜੀ ਹਾਂ ਉਹ ਬਜ਼ੁਰਗੋ ਕੀ ਹੋ ਗਿਆ ਤੁਹਾਨੂੰ? ਇਹ ਸਾਰਾ ਕੁਝ ਮੇਰਾ ਹੀ ਆ। ਹਾਂ ਨਹੀਂ ਜੀ, ਇਹ ਕਿੱਥੇ ਮੇਰਾ ਸਾਰਾ ਕੁਝ? ਦੇ ਲੈ, ਤੂੰ ਜਿੱਦਾਂ ਕਹਿੰਦਾ ਨਾ ਸਾਦਾ ਮੁੰਡਾ, ਵਾਕਈ ਸਾਦਾ। ਉਹ ਮੰਨਦੇ ਨਹੀਂ ਪਿਆ। ਉਹ ਕਹਿੰਦੇ ਇੰਨਾ ਕੁਝ ਹੋਣ ਦੇ ਬਾਵਜੂਦ। ਉਹ ਬਜ਼ੁਰਗੋ ਜਿੱਦਾਂ ਉਹ ਕਹਿੰਦਾ ਵਾ ਉਦਾਂ ਵੀ ਨਹੀਂ ਸਹੀ ਹੈਗਾ, ਤੁਸੀਂ ਉਹਦੀ ਮੰਨੀ ਜਾਣ ਤੇ ਮੇਰੀ ਸੁਣਨ ਨਹੀਂ ਡਏ। ਉਹ ਪੁੱਤ ਤੇਰੇ ਭਣੋਈਆ ਕਹਿ ਕੇ ਗਿਆ, ਕਹਿੰਦਾ 8 ਮਰਬੇ ਆਪਣਾ 8 ਕਿੱਲੇ ਜ਼ਮੀਨ ਆ, ਉਤੋਂ ਬੈਂਕ ਬੈਲੈਂਸ ਕਰੋੜਾਂ ਰੁਪਈਆ ਬੈਂਕ 'ਚ ਪਿਆ ਵਾ ਤੇ ਮੁੰਡਾ ਤਾਂ ਸਾਦਗੀ ਪਸੰਦ ਵਾ। ਉਹ ਬਜ਼ੁਰਗੋ ਸਾਦਗੀ ਪਸੰਦ ਤਾਂ ਠੀਕ ਆ,
ਉਹ ਤਾਸ਼ ਦੇ ਬਾਦਸ਼ਾਹ ਆਹ ਕਿਹੜੀ ਗੱਲ ਸੁਣਾਤੀ ਤੂੰ? ਚੌਧਰੀ ਸਾਹਿਬ ਸ਼ੌਕ ਹੈ ਇਹਦਾ ਕਿਹੜਾ ਸ਼ੌਕ ਆ ਮੇਰਾ? ਮੇਰਾ ਸ਼ੌਕ ਗਾਉਣ ਦਾ ਹੀ ਆ ਜੀ, ਹੋਰ ਕੋਈ ਸ਼ੌਕ ਵੀ ਨਹੀਂ। ਨਾ ਮੇਰੇ ਕੋਲ 8 ਕਿੱਲੇ ਜ਼ਮੀਨ ਵਾ, ਨਾ ਮੇਰਾ ਬੈਂਕ ਬੈਲੈਂਸ ਆ, ਨਾ ਕੋਈ ਗੱਲ ਨਾ ਕੋਈ ਬਾਤ। ਇੱਕ ਮੋਟਰਸਾਈਕਲ ਆ, ਉੱਤੇ ਮੈਂ ਪਤੀਸਾ ਰੱਖ ਕੇ ਕਹਿੰਦਾ ਫਿਰਦਾ ਵਾ, ਬਾਜੀ ਪਤੀਸਾ ਮੇਰਾ ਬੜਾ ਮਜ਼ੇਦਾਰ, ਬੱਚਿਆਂ ਦੇ ਦਿਲ ਦਾ ਚੈਨ ਤੇ ਕਰਾਰ, ਘਰ ਬਾਰ ਆਓ ਤੇ ਪਤੀਸਾ ਮੇਰਾ ਖਾਓ, ਅਸਲਮ ਦਰਜ ਨੇ ਨਜ਼ਮ ਬਣਾਈਏ, ਇਮਲੀ ਰਸ਼ੀਦ ਨੇ ਰਿਕਾਰਡ ਕਰਾਈਏ। ਬੱਚੇ ਕਹਿੰਦੇ ਪਤੀਸਾ ਸਾਡਾ ਖਾਓ ਬਾਰ-ਬਾਰ, ਬਾਜੀ ਪਤੀਸਾ ਮੇਰਾ ਬੜਾ ਮਜ਼ੇਦਾਰ। ਇੱਕ ਮਿੰਟ, ਤੂੰ ਉਹਦਾ ਜਨਰਲ ਸਰਾਣੇ 8 ਕਿੱਲੇ ਜ਼ਮੀਨ ਹੈ, ਬੈਂਕ ਬੈਲੈਂਸ ਹੈ, ਸਾਦਾ ਮੁੰਡਾ ਚੌਧਰੀ ਤੇ ਸਾਹਿਬ। ਸ਼ੌਕ ਨਾ ਕਹੂੰਗਾ ਓਏ ਉਹ ਤਾਂ ਕਹਿੰਦਾ ਤੇਰੇ ਕੋਲ ਕੱਖ ਬਣੇਗਾ ਹੈ। ਇਹ ਦੇਖ ਲਓ ਚੌਧਰੀ ਸਾਹਿਬ ਤੁਹਾਡੇ ਸਾਹਮਣੇ ਨਹੀਂ ਮੰਨਣ ਡਿਆ ਹੈਗਾ। ਨਹੀਂ ਤੂੰ ਤੇਰੇ ਸਾਹਮਣੇ ਵੀ ਨਹੀਂ ਮੰਨਣ ਡਿਆ। ਉਹ ਸਾਦਾ ਵਾ, ਉਹਨੇ ਮੰਨਣਾ ਹੀ ਨਹੀਂਗਾ। ਤੁਸੀਂ ਮਨਾ ਕੇ ਦਿਖਾਓ ਮੈਨੂੰ। ਓਏ ਮੈਂ ਤੈਨੂੰ ਦੱਸਦਾ, ਮੈਂ ਤੈਨੂੰ ਓਏ ਤੂੰ ਮੈਨੂੰ ਜਾਣਦਾ ਨਹੀਂ ਹੈਗਾ, ਇੱਥੇ ਬਹਿ ਜਾ। ਚੌਧਰੀ ਸਾਹਿਬ ਮੈਂ ਤੁਹਾਨੂੰ ਆਉਂਦਿਆਂ ਕਿਹਾ ਸੀ, ਤੁਸੀਂ ਵਾਕਈ ਨਹੀਂ ਮੰਨਣਾ। ਓਏ ਕਿਸੇ ਦਰਬਾਰ ਦੀ ਦੇਖ, ਮੇਰੀ ਗੱਲ ਸੁਣ ਲੈ, ਜਿਹੜੀ ਮੈਂ ਤੈਨੂੰ ਕਹਿੰਦਾ, ਮੈਂ ਤੇਰੇ ਜੁੱਤੀਆਂ ਮਾਰ ਮਾਰਨਾ, ਬਾਲ ਤਾਂ ਤੇਰੇ ਅੱਗੇ ਕੋਈ ਨਹੀਂ, ਮੈਂ ਤੇਰੀ ਟਿੰਡ ਵੀ ਨਹੀਂ ਰਹਿਣ ਦੇਣੀ। ਦੱਸ ਮੁੰਡਿਆ, ਇਹ ਜੋ ਭੌਂਕ ਰਿਹਾ ਇਹ ਸੱਚ ਹੈ ਕਿ ਝੂਠ ਹੈ? ਓਏ ਇਹਨੇ ਮੈਨੂੰ ਕਿਹਾ ਸੀ ਤੇਰੇ 8 ਕਿੱਲੇ ਜ਼ਮੀਨ ਤੇ ਬੈਂਕ ਬੈਲੈਂਸ, ਮੈਂ ਤੇ ਚੀਜ਼ਾਂ ਦੇਖ ਕੇ ਤਦ ਮੰਨਿਆ ਸੀ, ਤੇ ਇਹ ਤੇ ਕਹਿੰਦਾ ਤੇਰੇ ਕੋਲ ਸਭ ਕੁਝ ਹੈਗਾ, ਤੂੰ ਕਹਿੰਦਾ ਕੁਝ ਵੀ ਨਹੀਂ ਹੈਗਾ। ਤੇਰੇ ਵਿੱਚ ਸੱਚ ਕੀ ਹੈ ਝੂਠ ਕੀ ਹੈ? ਅੱਬਾ ਜੀ ਇਹਦਾ ਗਰੇਬਾਨ ਛੱਡ ਦਿਓ, ਤੁਹਾਨੂੰ ਮੈਂ ਸੱਚੀ ਗੱਲ ਦੱਸਦਾ। ਅਸਲ 'ਚ ਗੱਲ ਇਹ ਆ ਕਿ ਇਹ ਵੀ ਸਾਡੀ ਇੱਜ਼ਤ ਦੀ ਥਾਂ ਵਾ। ਜਦੋਂ ਤੁਸੀਂ ਸਵੇਰ ਮੇਰੇ ਠੁੱਡੇ ਮਾਰੇ ਸੀ, ਮੈਂ ਇਹਨੂੰ ਜਾ ਕੇ ਮਜਬੂਰ ਕੀਤਾ ਕਿ ਮੇਰਾ ਰਿਸ਼ਤਾ ਤੁਹਾਡੇ ਕੋਲੋਂ ਮੰਗੇ। ਕੁਝ ਗੱਲਾਂ ਇਹਦੇ ਵਿੱਚ ਸੱਚੀਆਂ ਵਾ ਕਿ ਕੁਝ ਝੂਠੀਆਂ ਵਾ। ਸੱਚੀ ਇਹ ਗੱਲ ਆ ਕਿ ਮੈਂ ਇੱਕ ਸੱਚਾ ਤੇ ਸਿੱਧਾ ਸਾਦਾ ਜਿਹਾ ਬੰਦਾ ਵਾ, ਤੇ ਝੂਠ ਇਹ ਆ ਕਿ ਮੇਰੇ ਕੋਲ ਕੋਈ ਜਾਇਦਾਦ ਨਹੀਂ ਹੈਗੀ, ਕੋਈ 8 ਕਿੱਲੇ ਜ਼ਮੀਨ ਨਹੀਂ ਹੈਗੀ, ਕੋਈ ਬੈਂਕ ਬੈਲੈਂਸ ਨਹੀਂ ਹੈਗਾ, ਤੇ ਮੈਂ ਐਸਾ ਰਿਸ਼ਤਾ ਕਰਨਾ ਵੀ ਨਹੀਂ ਚਾਹੁੰਦਾ ਜਿਹਦੀ ਬੁਨਿਆਦ ਝੂਠ ਤੇ ਹੋਵੇ। ਇਹਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਲੱਗਾ ਕਿ ਮੈਂ ਆਪਣੇ ਸਾਲੇ ਦਾ ਵਿਆਹ ਕਰਨ ਲੱਗਾ ਉਹ ਵੀ ਝੂਠ ਦੀ ਬੁਨਿਆਦ ਤੇ। ਮੈਨੂੰ ਮਾਫ ਕਰ ਦਿਓ, ਮੈਂ ਇੱਦਾਂ ਦਾ ਰਿਸ਼ਤਾ ਨਹੀਂ ਕਰਨਾ ਜਿਹੜਾ ਸਾਰੇ ਝੂਠ ਹੋਵੇ। ਤੇ ਇੱਕ ਸੱਚ ਹੋਰ ਹੈ ਬਜ਼ੁਰਗੋ, ਜਿਹੜਾ ਮੈਂ ਕਦੀ ਵੀ ਨਹੀਂ ਲੁਕਾ ਸਕਦਾ। ਉਹ ਸੱਚ ਇਹ ਹੈ ਕਿ ਮੈਂ ਇਰਮ ਨੂੰ ਤੇ ਇਰਮ ਮੈਨੂੰ, ਅਸੀਂ ਇੱਕ ਦੂਸਰੇ ਨੂੰ ਬਹੁਤ ਪਿਆਰ ਕਰਦੇ ਹਾਂ, ਤੇ ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਵਾ, ਭਾਵੇਂ ਮੈਂ ਪਤੀਸਾ ਹੀ ਵੇਚਦਾ, ਤੁਹਾਡੀ ਕੁੜੀ ਨੂੰ ਮੈਂ ਭੁੱਖਿਆ ਨਹੀਂ ਮਰਨ ਦੇਵਾਂਗਾ। ਇਹਨਾਂ ਮੈਂ ਘਰ ਜਾ ਕੇ ਨਿਬੜੂੰਗਾ। ਓਏ ਤੂੰ ਗੱਲ ਕਰ ਗਟਰ ਤੇ ਢੱਕਣ, ਇਹਨੇ ਤਾਂ ਕੀਤੀਆਂ ਸੱਚੀਆਂ ਗੱਲਾਂ, ਤੂੰ ਮੇਰੇ ਨਾਲ ਝੂਠ ਕਿਉਂ ਬੋਲਿਆ ਸੀ? ਕਿਉਂ ਬੋਲਿਆ ਸੀ ਝੂਠ? ਚੌਧਰੀ ਸਾਹਿਬ ਮੈਂ ਕਹਿੰਦਾ ਸੀ ਦੋ ਪਿਆਰ ਕਰਨ ਵਾਲੇ ਜੁਦਾ ਨਾ ਹੋਣ, ਮੈਂ ਕਹਿੰਦਾ ਦੋਨੇ ਆਪਸ ਵਿੱਚ ਮਿਲ ਜਾਣ, ਇਸ ਵਾਸਤੇ ਮੈਂ ਝੂਠ ਮਾਰਿਆ ਸੀ ਤੁਹਾਡੇ ਕੋਲ। ਓਏ ਮੱਲੇ ਦੀਆਂ ਗਲਤ ਕੁੜੀਆਂ ਦੇ ਸੁਨੇਹੇ ਦੇਣ ਆਇਆ। ਓਏ ਮੱਲੇ ਦੀਆਂ ਕੁੜੀਆਂ ਦੇ ਸੁਨੇਹੇ ਦੇਣ ਵਾਲਿਆ, ਓਏ ਝੂਠਿਆ। ਓਏ ਤੁਸੀਂ ਦੋਵੇਂ ਫਰਾਡੀਏ, ਮੈਨੂੰ ਪਤਾ ਲੱਗ ਗਿਆ। ਚਲੋ ਨਿਕਲ ਜਾ ਬਾਹਰ, ਇਹਦੇ ਵਿੱਚ ਇੱਜ਼ਤ ਹੀ ਹੈ ਤੁਹਾਡੀ, ਨਹੀਂ ਤੇ ਜੁੱਤੀਆਂ ਮਾਰ ਕੇ ਕੱਢਾਂਗਾ। ਚਲੋ ਉੱਠ ਓਏ। ਅੱਬਾ ਜੀ ਦੇਖੋ ਰੁਕ ਜਾਓ, ਇਹ ਕੀ ਕਰ ਰਹੇ ਹੋ ਤੁਸੀਂ? ਓਏ ਇਹ ਫਰਾਡੀਏ ਨੇ ਦੋਵੇਂ ਜਾਣੇ। ਅੱਬਾ ਜੀ ਉਹ ਫਰਾਡੀਏ ਨੇ, ਉਹਦਾ ਫਰਾਡ ਸੁਣ ਕੇ ਤੁਸੀਂ ਯਕੀਨ ਕਰ ਲਿਆ, ਇਹਦੀਆਂ ਸੱਚੀਆਂ ਗੱਲਾਂ ਤੇ ਤੁਸੀਂ ਕਿਉਂ ਮੂੰਹ ਮੋੜ ਲਿਆ? ਬਸ ਕੁੜੀਏ, ਇਹ ਇਸ ਪਿੰਡ ਦੇ ਫਰਾਡੀਏ ਨੇ। ਉਹਨੇ ਵੀ ਮੇਰੇ ਨਾਲ ਇੱਕ ਝੂਠ ਬੋਲਿਆ ਤੇ ਇਹਨੇ ਵੀ ਮੇਰੇ ਨਾਲ ਝੂਠ ਬੋਲਿਆ, ਤੇ ਮੈਨੂੰ ਵਾਰੇ ਨਹੀਂ ਹੈਗਾ, ਤੇ ਮੇਰੀ ਨਿਮਾਣੀ ਥੀ ਮੈਂ ਕਿ ਝੂਠਿਆਂ ਦੇ ਪੱਲੇ ਪਾਵਾਂ। ਨਿਕਲ ਜਾ ਬਾਹਰ ਓਏ, ਨਿਕਲ ਜਾ ਤੂੰ। ਆਪਣੇ ਫੈਸਲੇ ਤੇ ਥੋੜਾ ਗੌਰ ਕਰੋ। ਅੱਬਾ ਜੀ ਮੈਂ ਇਮਲੀ ਤੋਂ ਬਿਨਾਂ ਰਹਿ ਨਹੀਂ ਸਕਦੀ, ਮੈਂ ਉਹਦੇ ਬਿਨਾਂ ਮਰ ਜਾਵਾਂਗੀ। ਅੱਬਾ ਜੀ ਆਹ ਦੇਖੋ ਅੱਬਾ ਜੀ, ਮੇਰੇ ਹੱਥ ਬੰਨੇ ਵੇਖੋ। ਨਿਮਾਣੀ ਹੈ, ਤੂੰ ਤੇ ਆਪਣੇ ਪਿਓ ਨੂੰ ਅੰਦਰੋਂ ਛੋੜ ਦਿੱਤਾ ਹੈ। ਜੇ ਤੇਰਾ ਫੈਸਲਾ ਤੇ ਪੁੱਤਰ ਮੈਂ ਕੌਣ ਹੁੰਦਾ ਤੇਰੇ ਫੈਸਲੇ ਨੂੰ ਮੋੜਨ ਵਾਲਾ? ਕਿਉਂਕਿ ਤੇ ਜ਼ਿੰਦਗੀ ਤੂੰ ਬਸਰ ਕਰਨੀ ਹੈ, ਅਸੀਂ ਤਾਂ ਸਿਰਫ ਦੁਆਵਾਂ ਕਰਨੀਆਂ ਤੇ ਯਾ ਅੱਲਾ ਧੀਆਂ ਦੇ ਨਸੀਬ ਚੰਗੇ ਕਰੀ, ਨਸੀਬ ਚੰਗੀ ਕਰੀ। ਜੇ ਤੈਨੂੰ ਇਹੀ ਫੈਸਲਾ ਤੇਰਾ ਹੈ ਤੇ ਲੈ ਪੁੱਤਰ ਤੂੰ ਰਾਜ਼ੀ ਰਹਿ। ਅੱਬਾ ਜੀ ਤੁਹਾਡੇ ਵੱਲੋਂ ਹਾਂ, ਇਹਦਾ ਮਤਲਬ ਆ ਬਜ਼ੁਰਗਾਂ ਵੱਲੋਂ ਨਾ ਹਾਂ ਹੋ ਗਈ। ਆ ਹੋ ਗਈ। ਇਸੇ ਖੁਸ਼ੀ ਦੇ ਮੌਕੇ ਤੇ ਅੱਜ ਹੁਣ ਗਾਣਾ ਨਾ ਗਾਈ, ਤੂੰ ਚਾਹੁੰਦਾ ਨਾ ਕਰ ਦੇਣ।